ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ 19 ਅਪ੍ਰੈਲ ਦਿਨ ਹੈਗਾ ਆ ਜੀ ਬੁੱਧਵਾਰ, ਤੇ ਆਪਾਂ ਭਾਰਤ ਅਤੇ ਜਿਹੜੀਆਂ ਆ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟੇਰਕੇਨ 415-909-0503। ਜੀਕੇ ਤਨੋਤਾ, ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਬਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨੇ ਮਸੋਹਤਾ 209-277-0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਹੋਮ ਮਿਨਿਸਟਰ ਅਮਿਤ ਸ਼ਾਹ ਦਾ ਬਿਆਨ ਹੈ, ਮੋਦੀ ਸਰਕਾਰ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾ ਦੇਵੇਗੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਵੇਖਿਓ ਕਿਤੇ ਮੇਰੇ ਵਾਂਗੂ ਛੋਟਾ ਟਾਈਮ ਨਾ ਦੇ ਦੇਣਾ। ਮੈਂ ਫਸ ਗਿਆ ਸੀ ਕਸੂਤਾ, ਗੁਟਕਾ ਸਾਹਿਬ ਹੱਥ 'ਚ ਲੈ ਕੇ ਮੈਂ 4 ਹਫ਼ਤੇ ਕਹਿ ਬੈਠਾ ਸਾਂ ਤੇ ਰਗੜਿਆ ਗਿਆ ਸੀਗਾ। ਇੰਨਾ ਕੁ ਲੰਮਾ ਖਿੱਚੋ ਕੰਮ ਕਿ ਬਈ ਬਹੁਤੇ ਬੰਦਿਆਂ ਨੂੰ ਜਾਂ ਤਾਂ ਫਿਰ ਸਮਾਂ ਯਾਦ ਹੀ ਨਾ ਰਵੇ, ਜਾਂ ਬਹੁਤੇ ਬੰਦੇ ਸਮੇਂ ਨੂੰ ਯਾਦ ਨਾ ਰਹਿਣ ਉਦੋਂ ਤੱਕ। ਤਾਂ ਆ ਮੈਨੂੰ ਤੇ ਲੱਗਦਾ ਫਾਰਮੂਲਾ ਅਮਰਿੰਦਰ ਸਿੰਘ ਜੀ ਨੇ ਸੁਝਾ ਦਿੱਤਾ ਇਹਨਾਂ ਨੂੰ, ਤੇ ਇਹਨਾਂ ਨੇ ਕਹਿ ਦਿੱਤਾ ਕਿ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾ ਦੇਵਾਂਗੇ। ਦੇਖੋ, ਪਹਿਲੀ ਗੱਲ ਤੇ ਇਹ ਹੈ ਰਾਜਕਰਮਵੀਰ ਸਿੰਘ ਜੀ ਕਿ ਕੀ ਸ਼ਰਾਬ ਵੀ ਬੰਦ ਹੋ ਜਾਊਗੀ ਪੂਰੇ ਇੰਡੀਆ 'ਚੋਂ ਜੀ? ਕੀ ਨਸ਼ਾ ਮੁਕਤੀ ਇਸ ਦੌਰ ਦੇ ਵਿੱਚ, ਇਹ ਜਿਹੜਾ ਸ਼ਬਦ ਹੈ ਨਸ਼ਾ ਮੁਕਤੀ, ਕੀ ਸਾਰਥਕ ਹੈ? ਪਹਿਲੀ ਗੱਲ ਤਾਂ ਸਾਨੂੰ ਇਹ ਸੋਚਣਾ ਚਾਹੀਦਾ। ਕਿਤੇ ਤੁਸੀਂ ਦੇਖ ਲਓ ਕਿ 2 ਸਟੇਟਾਂ ਇਸ ਵੇਲੇ ਆਪਣੇ ਸਾਹਮਣੇ ਨੇ ਜਿੱਥੇ ਪੂਰਨ ਤੌਰ ਤੇ ਸ਼ਰਾਬਬੰਦੀ ਹੈ, ਬਿਹਾਰ ਅਤੇ ਗੁਜਰਾਤ ਜੀ। ਤੇ ਸਭ ਤੋਂ ਜ਼ਿਆਦਾ ਬਲੈਕ ਦਾ ਗੜ ਇਸ ਦੋਨੇ ਸਟੇਟਾਂ ਨੇ। ਤਾਂ ਇਹ ਸ਼ਬਦ ਹੀ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਬੇਈਮਾਨੀ ਹੈ। ਨਸ਼ਾ ਮੁਕਤ ਕਰ ਦੇਂਗੇ। ਪਹਿਲਾਂ ਇਹ ਬੇਈਮਾਨੀ ਪੰਜਾਬੀਆਂ ਨਾਲ ਕੀਤੀ ਗਈ, ਹੁਣ ਇਹ ਭਾਰਤੀਆਂ ਨਾਲ ਹੈ, ਜਦ ਕਿ ਐਸਾ ਸੰਭਵ ਨਹੀਂ ਹੈ ਅੱਜ ਦੇ ਦੌਰ ਦੇ ਵਿੱਚ। ਤਾਂ ਗੱਲ ਇਹ ਹੈ ਕਿ ਚਲੋ ਠੀਕ ਹੈ, ਵਧੀਆ, ਵੈਸੇ ਗੋਲ ਵਧੀਆ। ਜੇ ਨਸ਼ਾ ਮੁਕਤ ਦਾ ਗੋਲ ਲੈ ਕੇ ਚੱਲੋਗੇ ਤਾਂ ਘੱਟੋ ਘੱਟ ਤਾਂ ਕਰ ਸਕਦੇ ਹੋ। ਉਹਦਾ ਅਸਰ ਤੇ ਘਟ ਸਕਦਾ ਹੈ। ਉਹ ਚੀਜ਼ਾਂ ਤੇ ਸਖਤਾਈ ਤਾਂ ਕੀਤੀ ਜਾ ਸਕਦੀ ਹੈ ਜਿਹੜੀਆਂ ਚੀਜ਼ਾਂ ਦੇ ਨਾਲ 70 ਵਿਸ਼ਵ ਰਹੇ ਨੇ, ਲਾਸ਼ਾਂ ਡਿੱਗ ਰਹੀਆਂ ਨੇ। ਪਰ ਅੱਜ ਤੁਹਾਨੂੰ ਦੇਖੋ, ਅਮਿਤ ਸ਼ਾਹ ਜੀ ਬਾਰੇ ਮੈਂ ਅੱਗੇ ਵੀ ਗੱਲ ਕਹੀ ਸੀਗੀ ਕਿ ਅੱਜ ਤੁਹਾਨੂੰ ਹੁਣ ਡਰੱਗ ਜਦੋਂ ਕੋਨੇ-ਕੋਨੇ 'ਚ ਫੈਲ ਰਿਹਾ ਇੰਡੀਆ ਦੇ, ਅੱਜ ਤੁਹਾਨੂੰ ਹੁਣ ਚੇਤਾ ਆ ਰਿਹਾ ਹੈ। ਪਰ ਇਹ ਪੰਜਾਬ ਜਿਹੜਾ ਹੈ ਉਹ ਪਿਛਲੇ 2 ਦਹਾਕਿਆਂ ਤੋਂ ਪਹਿਲਾਂ ਮੈਡੀਕਲ ਨਸ਼ੇ ਕਰਕੇ, ਫਿਰ ਸਿੰਥੈਟਿਕ ਡਰੱਗ ਕਰਕੇ ਇਹ ਚੀਕਦਾ ਰਿਹਾ, ਕੂਕਦਾ ਰਿਹਾ, ਪੁਕਾਰਦਾ ਰਿਹਾ। ਤੁਹਾਡੇ ਚੋਂ ਕਿਸੇ ਨੇ ਗੱਲ ਨਹੀਂ ਸੁਣੀ। ਤੁਹਾਂ ਆਖਿਆ ਮਰਨ ਦਿਓ ਇਹਨਾਂ ਨੂੰ, ਵਧੀਆ ਆਰੇ ਲੱਗੇ ਨੇ, ਉਹ ਵਿਹਲੇ ਹੋਣਗੇ ਤੇ ਲੜਨਗੇ ਸਾਡੇ ਨਾਲ ਜੀ, ਤੇ ਚੰਗਾ ਮਰੀ ਜਾਂਦੇ, ਠੀਕ ਆ। ਅੱਜ ਹੁਣ ਜਦੋਂ ਪਈ ਆ, ਹਰਿਆਣਵੀ ਡਿੱਗਣ ਲੱਗ ਪਿਆ। ਜਦੋਂ ਹੁਣ ਗੁਜਰਾਤ ਦੇ ਵਿੱਚੋਂ ਫੈਕਟਰੀਆਂ ਫੜੀਆਂ ਜਾਂਦੀਆਂ, ਪੋਰਟ ਤੋਂ ਡਰੱਗ ਫੜਿਆ ਜਾਂਦਾ, ਏਅਰਪੋਰਟ ਤੋਂ ਡਰੱਗ ਫੜਿਆ ਜਾਂਦਾ, ਯੂਨੀਵਰਸਿਟੀਆਂ 'ਚ ਡਿੱਗਣ ਡਏ ਨੇ, ਕਾਲਜਾਂ ਸਕੂਲਾਂ ਤੱਕ ਜਦੋਂ ਨਸ਼ਾ ਚਲੇ ਗਿਆ, ਇੰਡਸਟਰੀਆਂ ਤੱਕ ਜਦੋਂ ਨਸ਼ਾ ਚਲੇ ਗਿਆ, ਸੰਗੀਤ ਜਗਤ, ਫਿਲਮੀ ਜਗਤ ਜਦੋਂ ਸਾਰੇ ਨਸ਼ੇ 'ਚ ਗਰਸੇ ਗਏ। ਹੁਣ ਤੁਹਾਨੂੰ ਲੱਗਿਆ ਕਿ ਨਹੀਂ, ਸਮੱਸਿਆ ਬਹੁਤ ਵੱਡੀ ਹੈ। ਪਰ ਜੇ ਉਹ ਪੰਜਾਬ ਦੇ ਆਖੇ ਉਦੋਂ ਹੀ ਲੱਗ ਜਾਂਦੇ। ਇੱਕ ਦਹਾਕਾ ਤਾਂ ਹੋ ਗਿਆ ਨਾ ਸਿੰਥੈਟਿਕ ਡਰੱਗ ਕਰਕੇ ਮਰਦਿਆਂ ਨੂੰ। ਇੱਕ ਦਹਾਕਾ ਪਹਿਲਾਂ ਕਿਆ ਹੁੰਦਾ ਤੇ 47 ਵਾਲੀ ਡੈਡਲਾਈਨ ਸ਼ਾਇਦ 37 ਤੱਕ ਆ ਜਾਂਦੀ ਜਾਂ 27 ਤੱਕ ਆ ਜਾਂਦੀ, ਜੋ ਉਦੋਂ ਤੋਂ ਕੰਮ ਕੀਤਾ ਹੁੰਦਾ ਨੇ। ਤਾਂ ਖੈਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਰਣਨੀਤੀ ਤਿਆਰ ਕਰ ਰਹੇ ਹਾਂ, ਤਾਂ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਵਾਂਗੇ। ਸਾਡੇ ਧਿਆਨ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਇਸ ਸਾਲ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ ਤੇ ਮੋਦੀ ਜੀ ਨੇ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਰਾਜ ਬਣਾਉਣ ਦਾ ਟੀਚਾ ਰੱਖਿਆ। ਭਾਰਤ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਸ਼ਾ ਵਿਰੁੱਧ ਲੜਾਈ ਵਿੱਚ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਮਤਲਬ ਕਿ ਦੂਸਰੀਆਂ ਸਟੇਟਾਂ ਨੂੰ ਵੀ ਕਹਿ ਰਹੇ ਨੇ
ਤੇ ਖਾਸ ਤੌਰ ਤੇ ਨਾਲ ਦੱਸ ਰਿਹਾ ਕਿ ਭਾਰਤ ਸਰਕਾਰ ਵੱਲੋਂ ਨਾਰਕੋ ਟੈਕਸ ਵਿਰੁੱਧ ਚੁੱਕੇ ਜਾ ਰਹੇ ਕਦਮ ਬਹੁਤ ਸਫਲ ਰਹੇ ਹਨ। ਦੇਸ਼ ਦੀ ਸਰਹੱਦ ਤੇ ਨਾਰਕੋ ਟੈਰਰ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾ ਰਹੀ ਹੈ। ਬਹੁਤ ਸਾਰੇ ਦੇਸ਼ ਅਜਿਹੇ ਹਨ ਜੋ ਨਸ਼ਿਆਂ ਵਿਰੁੱਧ ਲੜਾਈ ਵਿੱਚ ਹਾਰ ਰਹੇ ਹਨ, ਪਰ ਸਾਡੀ ਲੜਾਈ ਜਿਹੜੀ ਹੈ ਉਹ ਜਾਰੀ ਹੈ। ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖੋ। ਇਹ ਤਾਂ ਵਧੀਆ ਗੱਲ ਆ, ਪਰ ਮੈਂ ਵਾਰ-ਵਾਰ ਇਹ ਗੱਲ ਕਹੂੰਗਾ ਕਿ ਇਸ ਨੂੰ ਰਾਜਨੀਤਿਕ ਹਥਿਆਰ ਵਜੋਂ ਨਾ ਵਰਤੋ। ਜੋ 47 ਵਾਲਾ ਗੋਲ ਆ ਉਸ ਨੂੰ 27 ਜਾਂ 37 ਤੱਕ ਅਚੀਵ ਕਰਨ ਦਾ ਯਤਨ ਕਰੋ, ਤੇ ਇਹ ਪੂਰਨ ਤੌਰ ਤੇ ਨਾ ਸਹੀ, ਮੈਂ ਜਿਵੇਂ ਕਹਿ ਰਿਹਾ ਵਾਂ ਕਿ ਘੱਟੋ ਘੱਟ ਸਿੰਥੈਟਿਕ ਡਰੱਗ ਵਰਗੀ ਮਾਰ ਤੋਂ ਬਚਾਓ। ਇੱਥੇ ਤਾਂ ਹੁਣ ਹੋਰ ਬੜੇ ਮਿਆਉ ਤੇ ਫਲਾਣਾ ਤੇ ਉਹ ਜਿਹੜੇ ਐਲੀਟ ਕਲਾਸ ਹੈ ਉਹਦੇ ਨਸ਼ੇ ਤੇ ਇਹ ਸਿੰਥੈਟਿਕ ਡਰੱਗ ਤੋਂ ਵੀ ਗਾਂਹ ਚਲੇ ਗਏ। ਜਿਵੇਂ ਤੁਹਾਡੇ ਇੱਥੇ ਪਾਗਲ ਨਹੀਂ ਹੋਏ ਫਿਰਦੇ, ਉਹ ਪੀ ਲੈਂਦੇ ਨੇ, ਉਹ ਕੀ ਉਹਨੂੰ ਬੋਲਦੇ, ਫੈਂਟਾਨਲ। ਹਾਂਜੀ ਜੀ, ਇਹ ਐਸਾ ਹੀ ਹੁੰਦਾ ਨਾ ਕੁਛ ਨਸ਼ਾ। ਮੈਥ ਪਿੱਛੇ ਜੇ ਮੈਂ ਦੇਖ ਰਿਹਾ ਸੀਗਾ, ਬਾਈਡਨ ਸਾਹਿਬ ਨੇ ਭਾਰਤ ਤੋਂ ਸਹਿਯੋਗ ਮੰਗਿਆ, ਭਾਰਤ ਖੁਦ ਸਹਿਯੋਗ ਮੰਗ ਰਿਹਾ। ਤਾਂ ਖੈਰ ਇਹ ਚੀਜ਼ਾਂ ਨੇ। ਹੈਲੋ ਜੀ ਮਿੰਟੂ ਜੀ, ਹੈਲੋ ਹਾਂਜੀ ਮਿੰਟੂ ਜੀ, ਆਵਾਜ਼ ਆ ਰਹੀ ਹੈ? ਜੀ ਮੈਨੂੰ ਲੱਗਦਾ ਥੋੜੀ ਲਾਈਨ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਆਈ ਆ, ਤੇ ਸਰੋਤੇ ਉੱਤੇ ਜੁੜੇ ਰਹਿਣਾ। ਜੀ ਮਿੰਟੂ ਜੀ, ਆਵਾਜ਼ ਆ ਰਹੀ ਹੈ? ਹਾਂਜੀ ਜੀ। ਸੋ ਗੱਲਬਾਤ ਤੁਸੀਂ ਕਰ ਰਹੇ ਸੀਗੇ ਸਹਿਯੋਗ ਦੀ, ਵੀ ਅਮਰੀਕਾ ਵਾਲੇ ਉਹਨਾਂ ਤੋਂ ਮੰਗਦੇ ਆ, ਭਾਰਤ ਵਾਲੇ ਉਹਨਾਂ ਤੋਂ ਮੰਗ ਰਹੇ ਆ। ਸੋ ਅੱਗੇ ਕਿੱਥੇ ਤੱਕ ਗੱਲ ਜਾ ਰਹੀ? ਨਹੀਂ, ਉਹੀ ਹੈ ਨਾ ਕਿ ਗੱਲ ਤੇ ਉਹੀ ਹੈ ਕਿ ਬਈ ਇਹ ਸਮੱਸਿਆ ਜਿਹੜੀ ਹੈ ਨਾ ਉਹ ਬਹੁਤ ਵੱਡੀ ਸਮੱਸਿਆ ਹੈ, ਤੇ ਇਹਦੇ ਵਾਸਤੇ ਮੈਂ ਕਹਿ ਰਿਹਾ ਕਿ ਬਈ ਗੋਲ ਜਿਹੜੇ ਤੁਹਾਡੇ ਆ ਉਹ ਵਧੀਆ, ਚਲੋ ਠੀਕ ਆ, ਪਰ ਘੱਟੋ ਘੱਟ ਆ ਜਿਹੜੀ ਸਿੰਥੈਟਿਕ ਡਰੱਗ ਵਰਗੀ ਬਿਮਾਰੀ ਹੈ, ਇਹਦੇ ਤੋਂ ਗਾਂਹ ਵਾਲੀ ਵੀ ਹੁਣ ਬਿਮਾਰੀ ਇੱਥੇ ਚੱਲ ਪਈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਜਿਵੇਂ ਇੱਥੇ ਹੈਗੇ ਨੇ ਕੁਝ ਲੋਕ ਬਹੁਤ ਮਾਰੂ ਨਸ਼ਾ ਕਰਦੇ ਨੇ, ਉਦਾਂ ਇੱਕ ਐਲੀਟ ਕਲਾਸ ਦੇ ਵਿੱਚ ਬਹੁਤ ਮਾਰੂ ਨਸ਼ੇ ਉਹ ਵੀ ਪਹੁੰਚ ਚੁੱਕੇ ਆ। ਜਰਾ ਸੋਚੋ। ਜੀ ਬਿਲਕੁਲ। ਇੱਕ ਜਿਹੜਾ ਫੈਂਟਨਲ ਆ, ਆਈ ਡੋਂਟ ਨੋ ਉੱਥੇ ਕਿੱਦਾਂ ਹੈ, ਪਰ ਇੱਥੇ ਅਮਰੀਕਾ ਦੇ ਵਿੱਚ ਉਸ ਨਸ਼ੇ ਨੇ ਤਬਾਹੀ ਜਿਹੜੀ ਆ ਉਹ ਮਚਾਈ ਆ। ਨਹੀਂ, ਇੱਥੇ ਵੀ ਐਮਡੀ ਵਗੈਰਾ ਇੱਥੇ ਵੀ ਮਿਲਦੀ ਹੈ। ਐਲੀਟ ਕਲਾਸ ਕਾਕਟੇਲ ਬਣਾਉਂਦੇ ਨੇ ਇੱਥੇ, ਬਹੁਤ ਬੁਰਾ ਹਾਲ ਹੈ ਇੱਥੇ ਵੀ ਐਲੀਟ ਕਲਾਸ ਦੇ ਵਿੱਚ। ਜਿਹੜੇ ਵੱਡੇ ਫਾਰਮ ਹਾਊਸ ਨੇ ਵੱਡੇ ਸ਼ਹਿਰਾਂ 'ਚ, ਇੱਥੇ ਚੱਲਦਾ ਸਾਰਾ ਕੁਝ। ਜੀ ਬਿਲਕੁਲ, ਇਹ ਸਥਿਤੀ ਵੱਧ ਤੋਂ ਬੱਤਰ ਦੁਨੀਆ ਭਰ ਦੇ ਵਿੱਚ ਜਿਹੜੀ ਨਸ਼ਿਆਂ ਨੂੰ ਲੈ ਕੇ ਬਣਦੀ ਜਾ ਰਹੀ ਹੈਗੀ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, SGPC ਦੇਵੇਗੀ ਆਪਣੇ ਸੇਵਾਦਾਰਾਂ ਨੂੰ ਵਿਸ਼ੇਸ਼ ਟ੍ਰੇਨਿੰਗ। ਹਾਂਜੀ, ਦੇਖੋ ਗੱਲ ਕੀ ਹੈ ਕਿ ਬੜਾ ਵੱਡਾ ਵਿਵਾਦ ਬਣ ਗਿਆ। ਵੈਸੇ ਗੱਲ ਕੋਈ ਵੀ ਨਹੀਂ ਸੀ ਕਿ ਉਹ ਐਂਟਰੀ ਨੂੰ ਲੈ ਕੇ, ਤੁਹਾਨੂੰ ਪਤਾ ਹੀ ਹੈ। ਅੱਜ ਪਰਿਵਾਰ ਨੇ ਮਾਫੀ ਵੀ ਮੰਗੀ ਹੈ। ਚਲੋ, ਇਹਨਾਂ ਨੇ ਵੀ ਮਾਫੀ ਮੰਗੀ ਸੀ ਕਿ ਜੇ ਵੱਧ ਘੱਟ ਹੋਈ ਹੈ, ਉਹਨਾਂ ਨੇ ਵੀ ਮਾਫੀ ਮੰਗੀ ਬੜੇ ਅਦਬ ਦੇ ਨਾਲ ਕਿ ਭਾਈ ਸਾਡੇ ਤੋਂ ਚਲੋ ਗਲਤੀ ਹੋ ਗਈ ਆ। ਵੀਡੀਓ ਵਾਇਰਲ ਹੋਈ, ਇੱਥੋਂ ਤੱਕ ਪਹੁੰਚੀ ਆ। ਬੱਚੀ ਨੇ ਮਾੜੀ ਜੀ ਬਹਿਸ ਕੀਤੀ ਸੀ, ਉੱਥੋਂ ਗੱਲ ਇਹ ਵੱਧਦੀ ਗਈ ਆ। ਤਾਂ ਮਤਲਬ ਕਿ ਦੋਨਾਂ ਨੇ ਆਪਣੇ ਪੱਖ ਰੱਖੇ ਨੇ, ਤੇ ਚਲੋ ਮਾਮਲਾ ਜਿਹੜਾ ਉਹ ਸੌਟ ਹੋ ਗਿਆ। ਤੇ ਐਵੇਂ ਕੁਝ ਲੋਕ ਜਿਹੜੇ ਆਪਣੀ ਅੰਦਰ ਦੀ ਘਿਰਣਾ, ਕੁਝ ਪ੍ਰਾਪੇਗੰਡਾ, ਉਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਜੋ ਨਹੀਂ ਸੀ ਹੋਣੀਆਂ ਚਾਹੀਦੀਆਂ। ਸਾਡੇ ਵੀ ਉਹ ਇੱਕ ਟਵਿੱਟਰ ਅਕਾਊਂਟ ਨੂੰ ਕਿ ਇਹ ਕੁੜੀ ਚਲਾਉਂਦੀ, ਉਹ ਕੁੜੀ ਦਾ ਕੋਈ ਟਵਿੱਟਰ ਅਕਾਊਂਟ ਨਹੀਂ ਹੈ। ਇਹ ਬੇਸਿਕਲੀ ਹਰਿਆਣੇ ਦਾ ਪਰਿਵਾਰ ਸੀ, ਉਹ ਗੁਜਰਾਤ ਦੇ ਵਿੱਚੋਂ ਸ਼ਾਇਦ ਕੋਈ ਚੱਲ ਰਿਹਾ ਟਵਿੱਟਰ ਅਕਾਊਂਟ, ਜਾਂ ਜਿਹੜਾ ਆਪਣੇ ਆਪ ਨੂੰ ਕੋਈ ਗੁਜਰਾਤੀ ਕਹਿ ਰਿਹਾ ਹੈ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ, ਤਾਂ ਜੋ ਇੱਥੋਂ ਤੱਕ ਨਹੀਂ ਸੀ ਜਾਣੀਆਂ ਚਾਹੀਦੀਆਂ। ਤਾਂ ਪਰ ਅਖੀਰ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਨਿਬੜ ਗਿਆ। ਉਸ ਪਰਿਵਾਰ ਨੇ ਕਿਹਾ ਕਿ ਅਸੀਂ ਫੇਰ ਆਵਾਂਗੇ, ਤੇ SGPC ਨੇ ਕਿਹਾ ਕਿ ਤੁਸੀਂ ਆਇਓ, ਕੋਈ ਗੱਲ ਨਹੀਂ, ਜੀ ਆਇਆਂ ਨੂੰ। ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣਾ, ਤੇ ਸਾਡੇ ਵਾਸਤੇ ਬਈ ਤੁਸੀਂ ਬਹੁਤ ਮਹੱਤਤਾ ਵਾਲੇ ਲੋਕ ਹੋਵੋਗੇ। ਤਾਂ ਖੈਰ, ਇਸ ਦਰਮਿਆਨ ਇਹਨਾਂ ਨੇ ਹੁਣ ਮਤਲਬ ਕਿ ਇਹ ਇੱਕ ਕਾਰਜ ਵਿੱਢਿਆ ਕਿ 100 ਸੇਵਾਦਾਰ ਜਿਹੜੇ ਪਰਿਕਰਮਾ ਦੇ ਵਿੱਚ ਨਿਯੁਕਤ ਹੁੰਦੇ ਨੇ, ਤਾਇਨਾਤ ਹੁੰਦੇ ਨੇ, ਉਹਨਾਂ ਨੂੰ ਸੰਜਮੀ ਵਿਹਾਰ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਹਿੰਦੇ ਕਿ ਸੇਵਾਦਾਰ 4 ਸ਼ਿਫਟਾਂ 'ਚ ਕੰਮ ਕਰਦੇ ਆ, ਤੇ ਇਹਨਾਂ ਦਾ ਕੰਮ ਸੰਗਤ ਦਾ ਮਾਰਗਦਰਸ਼ਨ ਕਰਨਾ ਹੁੰਦਾ ਹੈ, ਤੇ ਉਹਨਾਂ ਨੂੰ ਮਰਿਆਦਾ ਬਾਰੇ ਦੱਸਣਾ ਹੁੰਦਾ ਹੈ। ਤਾਂ ਮਤਲਬ ਕਿ ਥੋੜਾ ਉਹ ਸੰਜਮੀ ਤਰੀਕੇ ਦੇ ਨਾਲ ਪੇਸ਼ ਆਉਣ। ਦੇਖੋ, ਇਹ ਤੇ ਬਿਲਕੁਲ ਦਰੁਸਤ ਗੱਲ ਹੈ ਇਹਨਾਂ ਦੀ। ਮੈਂ ਇਸ ਗੱਲ ਦੇ ਨਾਲ ਬੜਾ ਸਹਿਮਤ ਹਾਂ ਤੇ ਮੁਤਾਸਰ ਵੀ ਹਾਂ, ਇਸ ਗੱਲ ਤੋਂ ਪ੍ਰਭਾਵਿਤ ਵੀ ਹਾਂ ਕਿ ਹੋਣਾ ਚਾਹੀਦਾ। ਕਹਿੰਦੇ ਕਿ ਸਾਡੇ ਕੋਲ ਇਹਨਾਂ 'ਚ 10 ਅਜਿਹੇ ਸੇਵਾਦਾਰ ਹਨ ਜਿਹੜੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਹਨ, ਤੇ ਇਹਨਾਂ 'ਚੋਂ 5 ਨੂੰ ਗਾਈਡ ਬਣਾਇਆ ਜਿਹੜੇ ਹੋਰ ਸੇਵਾਦਾਰਾਂ ਦਾ ਮਾਰਗਦਰਸ਼ਨ ਕਰ ਰਹੇ ਆ। ਤਾਂ ਇਹ ਗੱਲ ਜਿਹੜੀ ਆ ਉਹ ਗਰੇਵਾਲ ਸਾਹਿਬ ਜੀ ਜਿਹੜੇ ਆ
ਉਹ ਇੱਕ ਅਖਬਾਰ ਦੇ ਮੁਖਾਤਬ ਹੋ ਕੇ ਕਹਿ ਰਹੇ ਸਨ। ਤੇ ਇਹ ਵੈਸੇ ਇਹਨਾਂ ਨੇ ਕੁਝ ਟ੍ਰੇਨਿੰਗ ਸੈਸ਼ਨ ਜਿਹੜੇ ਉਹ ਸ਼ੁਰੂ ਵੀ ਕਰ ਦਿੱਤੇ ਆ। ਤਾਂ ਖੈਰ ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਗੱਲ ਹੈ। ਆਹੀ ਗੱਲ ਅਸੀਂ ਕਹਿੰਦੇ ਆ ਕਿ ਇਹ ਹੋਣਾ ਚਾਹੀਦਾ ਕਿ ਕੋਈ ਯਾਤਰੂ ਅਣਜਾਣ ਹੈ ਜਾਂ ਜਾਣਬੁੱਝ ਕੇ ਜੇ ਉਹ ਕੋਈ ਕਾਲ ਵਾਲੀ ਭਾਸ਼ਾ ਵਰਤਦਾ ਵੀ ਹੈ ਤਾਂ ਵੀਡੀਓ ਵਗੈਰਾ ਦਾ ਜ਼ਮਾਨਾ ਹੈ ਕਿ ਜਿਹੜੇ ਸੇਵਾਦਾਰ ਆ ਜਵਾਬ ਜ਼ਰੂਰ ਦੇਣ, ਪਰ ਬਹੁਤ ਨਿਮਰਤਾ ਸ਼ਾਇਸਤਗੀ ਦੇ ਨਾਲ ਤੇ ਬੜੀ ਉਹਨਾਂ ਦੀ ਜਿਹੜੀ ਮਤਲਬ ਕਿ ਦਲੀਲ ਆ ਵਜ਼ਨਦਾਰ ਹੋਣੀ ਚਾਹੀਦੀ ਆ, ਤਾਂ ਕਿ ਜਿਹੜੀ ਵੀ ਕੋਈ ਚੀਜ਼ ਵਾਇਰਲ ਹੋਵੇ ਉਹਦੇ ਚ ਉਹਨਾਂ ਦੀ ਨਿਮਰਤਾ ਸ਼ਾਇਸਤਗੀ ਉਹਨਾਂ ਦੀ ਸੂਝ-ਬੂਝ ਝਲਕਦੀ ਹੋਵੇ ਅਸਲ ਚ ਕਿ ਹਾਂ ਸਿੱਖ ਦਾ ਕਰੈਕਟਰ ਕੀ ਹੈ। ਸਿੱਖ ਕੱਲਾ ਇਹ ਨਹੀਂ ਹੈ ਕਿ ਸਿੱਖ ਲੜਾਕੂ ਹੈ ਜਾਂ ਸਿੱਖ ਤਾਲੀਮ ਯਾਫਤਾ ਹੈ, ਇੱਕ ਬਹੁਤ ਨਿਮਰ ਉਹ ਚੀਜ਼ ਦੀ ਜੇ ਕੋਈ ਪ੍ਰੋਪਗੈਂਡਾ ਕਰਦਾ ਤਾਂ ਉਹਦੇ ਝਲਕ ਕੇ ਹਾਂ ਇਹ ਦਾਰਸ਼ਨਿਕ ਸੇਵਾਦਾਰ ਨੇ। ਚਲੋ ਬਹੁਤ ਵਧੀਆ ਕਦਮ ਹੈ ਨਾ, ਬਹੁਤ ਵਧੀਆ ਉਦਮ ਹੈ। ਤੇ ਆਪਣੇ ਵੀ ਜਾਣਕਾਰੀ ਮਿਲ ਗਈ ਕਿ ਸਾਡੇ ਕੋਲ ਗ੍ਰੈਜੂਏਟ ਪੋਸਟ ਗ੍ਰੈਜੂਏਟ ਸੇਵਾਦਾਰ ਵੀ ਹਨ ਜਿਹੜੇ ਕਿ ਮਾਰਗਦਰਸ਼ਨ ਬਿਹਤਰ ਕਰ ਸਕਦੇ ਆ। ਬਹੁਤ ਵਧੀਆ ਉਦਮ ਹੈ ਜੀ, ਬਹੁਤ ਨੇਕ ਕੰਮ ਹੈ ਇਹਨਾਂ ਦਾ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਰਾਜਜੀਤ ਸਿੰਘ ਕਸੂਤੇ ਫਸੇ ਆ, ਲੁੱਕ ਆਊਟ ਨੋਟਿਸ ਜਾਰੀ। ਹਾਂਜੀ ਦੇਖੋ ਲੁੱਕ ਆਊਟ ਨੋਟਿਸ ਜਾਰੀ ਤਾਂ ਹੋ ਗਿਆ ਰਾਜਜੀਤ ਸਿੰਘ ਦਾ, ਤਾਂ ਰਾਜਜੀਤ ਸਿੰਘ ਹੈ ਕਿੱਥੇ ਆ ਇਹ ਨਹੀਂ ਪਤਾ ਚੱਲ ਰਿਹਾ ਨਾ, ਇਹ ਨਹੀਂ ਪਤਾ ਲੱਗਣ ਡਿਆ। ਵੈਸੇ ਤਾਂ ਦੇਖੋ ਰਾਜਜੀਤ ਸਿੰਘ ਦਾ ਨਾਮ ਸੀਗਾ ਤੇ ਪੰਜਾਬ ਦੀਆਂ ਫਿਜ਼ਾਵਾਂ ਨੂੰ ਵੀ ਪਤਾ, ਹਵਾਵਾਂ ਨੂੰ ਵੀ ਪਤਾ ਹੈ, ਤੇ ਫਿਰ ਕੀ ਲੋੜ ਸੀ 10 ਦਿਨ ਪਹਿਲਾਂ ਢਿੰਡੋਰਾ ਪਿੱਟਣ ਦੀ। ਰਿਪੋਰਟਾਂ ਖੁੱਲੀਆਂ ਨੂੰ ਤਕਰੀਬਨ ਇੱਕ ਹੁਣ ਤੇ ਮਹੀਨਾ ਹੋ ਗਿਆ, ਤੁਸੀਂ ਬੋਝ ਕੇ ਜੇ ਸਾਰਾ ਕੁਝ ਕਰ ਲੈਂਦੇ। ਹੁਣ ਵਾਰ-ਵਾਰ ਲੁੱਕ ਆਊਟ ਨੋਟਿਸ ਫਿਰ ਰੈੱਡ ਕਾਰਨਰ ਨੋਟਿਸ ਕੱਢਦੇ ਫਿਰੋਗੇ, ਉਹ ਅਗਲੇ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ। ਸਾਡੇ ਵਰਗੇ ਦੀਆਂ ਖਬਰਾਂ ਸੁਣ ਰਿਹਾ ਹੁੰਦਾ ਬਹਿ ਕੇ ਯੂਐਸ ਦੇ ਵਿੱਚ ਜਾਂ ਕੈਨੇਡਾ 'ਚ, ਤਾਂ ਅਸੀਂ ਬੋਲੀ ਜਾਂਦੇ ਹਾਂ। ਤਾਂ ਖੈਰ ਚਲੋ ਦੇਖਦੇ ਹਾਂ। ਪਰ ਰਾਜਜੀਤ ਸਿੰਘ ਦੇ ਕਿੱਸੇ ਬੜੇ ਪੁਰਾਣੇ ਕਿੱਸੇ ਨੇ। ਇਹ ਰਾਜਜੀਤ ਸਿੰਘ ਉਹੀ ਰਾਜਜੀਤ ਸਿੰਘ ਹੈ ਜਿਹਨੇ ਆਪਣੀ ਬੇਟੀ ਦੀ ਐਡਮਿਸ਼ਨ ਵਾਸਤੇ ਖੁਦ ਨੂੰ ਮੁਰਦਾ ਕਰਾਰ ਦੇ ਦਿੱਤਾ ਸੀਗਾ, ਡੈਥ ਸਰਟੀਫਿਕੇਟ ਤੱਕ ਬਣਵਾ ਲਿਆ ਸੀਗਾ ਤਾਂ ਕਿ ਮੈਡੀਕਲ ਕੋਟੇ 'ਚ ਬੱਚੀ ਨੂੰ ਸੀਟ ਮਿਲ ਜਾਵੇ। ਫਿਰ ਉਦੋਂ ਮਾਫੀਆਂ ਮੁਫੀਆਂ ਮੰਗ ਕੇ ਕੁਝ ਅਧਿਕਾਰੀ ਇਹਦੇ ਪੱਖ 'ਚ ਸਨ, ਕੁਝ ਮਤਲਬ ਕਿ ਨੇਤਾ ਉਹਨਾਂ ਦਾ ਚਹੇਤਾ ਸੀਗਾ, ਤਾਂ ਇਹ ਛੁੱਟ ਗਿਆ ਸੀਗਾ। ਤਾਂ ਗੱਲ ਇਹ ਹੈ ਕਿ ਜੇ ਉਦੋਂ ਹੀ ਨੱਥਿਆ ਹੁੰਦਾ ਤੇ ਆ ਨਾ ਹੁੰਦਾ। ਪਰ ਹੁਣ ਇੱਕ ਪਾਸੇ ਵਿਜੀਲੈਂਸ ਨੇ ਜਾਂਚ ਵਿੱਢੀ ਆ ਤਾਂ ਦੂਸਰੇ ਪਾਸੇ LOC ਜਾਰੀ ਹੋ ਗਈ। ਤਾਂ ਜਿਹੜੀ ਜਾਂਚ ਆ ਉਹ ਜਾਂਚ ਹੁਣ ਪ੍ਰਾਪਰਟੀ ਨੂੰ ਲੈ ਕੇ ਆ, ਡਾਇਰੈਕਟਲੀ ਕੋਈ ਨਸ਼ੇ ਪੱਤੇ ਦਾ ਤਾਂ ਮਸਲਾ ਜਿਹੜਾ ਹੈ ਉਹ ਆਲ ਦੀ ਘੜੀ ਹੈ ਨਹੀਂ ਹੈ। ਵਿਜੀਲੈਂਸ ਜਾਂਚ ਕਰੇਗੀ ਕਿ ਪ੍ਰਾਪਰਟੀ ਜਿਹੜੀ ਬਣਾਈ ਆ ਕਿ ਉਹ ਡਰੱਗ ਦੇ ਪੈਸੇ ਨਾਲ ਬਣੀ ਹੈ, ਤਾਂ ਉਹਦੇ ਵਾਸਤੇ ਪਹਿਲਾਂ ਤਾਂ ਇਹ ਦੇਖਣਾ ਪਏਗਾ ਨਾ ਪ੍ਰਾਪਰਟੀ ਬਣੀ ਕਿਹੜੇ ਪੈਸੇ ਨਾਲ ਆ। ਅਜੇ 2 ਨੰਬਰ ਦਾ ਪੈਸਾ ਤਾਂ ਫਿਰ ਪਤਾ ਲੱਗ ਜਾਏਗਾ। ਇਹ 6 ਪ੍ਰਾਪਰਟੀਆਂ ਨੇ ਜਿਹੜੀਆਂ ਕਿ ਇਸ ਵੇਲੇ ਰਡਾਰ ਤੇ ਨੇ, ਜਿਹਦੇ ਵਿੱਚ ਇੱਕ 500 ਵਰਗ ਗਜ ਦਾ ਜਿਹੜਾ ਹੈਗਾ ਆ ਪਲਾਟ ਆ, ਇੱਕ 7 ਕਨਾਲ ਦਾ ਕੋਈ ਟੋਟਾ ਹੈ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇੱਕ NRI ਨੇ ਗਿਫਟ ਕੀਤਾ ਹੈ, ਇੱਕ ਇਹਦੇ ਸਾਲੇ ਨੇ ਗਿਫਟ ਕੀਤਾ ਹੈ। ਗਿਫਟ ਵੀ ਬੜੇ ਆਉਂਦੇ ਸੀਗੇ, ਪਰ ਕਿਹਾ ਜਾ ਰਿਹਾ ਹੈ ਕਿ ਇੱਕ ਹੋਟਲ ਕਾਰੋਬਾਰੀ ਸੀ ਜਲੰਧਰ ਦਾ ਜਿਹਦੇ ਥਰੂ ਇਹਦੀ ਇਨਵੈਸਟਮੈਂਟ ਵੀ ਹੁੰਦੀ ਰਹੀ ਹੈ। ਮਤਲਬ ਕਿ ਇਸ ਤਰ੍ਹਾਂ ਹੈ ਕਿ ਇਹਨਾਂ ਨੇ 50 ਕੇਸਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸੈਂਪਲ ਫੇਲ ਕਰਾ ਕੇ 123 ਨਸ਼ਾ ਤਸਕਰਾਂ ਨੂੰ ਲਾਭ ਪਹੁੰਚਾਇਆ ਤੇ ਉਹਦੇ 'ਚ ਮੋਟਾ ਪੈਸਾ ਬਣਿਆ। ਦੋਸ਼ ਨੇ ਹਾਲ ਦੀ ਘੜੀ। ਸੋ ਦੇਖੋ ਅੱਗੇ ਕੀ ਬਣਦਾ। LOC ਤਾਂ ਜਾਰੀ ਹੋ ਗਈ ਆ। ਰਾਜਜੀਤ ਸਿੰਘ ਦੇ ਹੱਕ ਦੇ ਵਿੱਚ ਕੋਈ ਪੁਲਿਸ ਦੀ ਵੱਡੀ ਲੌਬੀ ਜਾਂ ਕੋਈ ਵੱਡੀ ਆਵਾਜ਼ ਵੀ ਨਹੀਂ ਉੱਭਰੀ, ਇਹ ਵੀ ਗੱਲ ਨੋਟ ਕਰਨ ਵਾਲੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਖਬਰ ਤੇ ਨਜ਼ਰ ਮਾਰਦੇ ਹਾਂ। ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੱਧੂ ਦਾ ਕਹਿੰਦੇ ਨਾਮ ਹੀ ਸ਼ਾਮਿਲ ਨਹੀਂ। ਇਹ ਜਦੋਂ ਕਿਤੇ ਅੰਦਰ ਸੀ ਉਦੋਂ ਤੋਂ ਨਹੀਂ ਬਣਾਈ ਸੀ ਇਹਨਾਂ ਲਿਸਟ? ਨਹੀਂ, ਇਹ ਤੇ ਹੁਣ ਕਰਨਾਟਕ ਦਾ ਇਲੈਕਸ਼ਨ ਹੈ ਨਾ। ਕਰਨਾਟਕ ਦਾ ਇਲੈਕਸ਼ਨ ਹੈ ਤਾਂ ਹੁਣ ਹੀ ਮਤਲਬ ਕਿ ਇਹ ਜਾਰੀ ਕੀਤੀ ਆ। ਤੇ ਬਾਕੀ ਜੇ ਅੰਦਰ ਹੁੰਦਾ ਤੇ ਫਿਰ ਤੇ ਇਹਦਾ ਨਾਂ ਆਉਣਾ ਸੀਗਾ, ਫਿਰ ਤੇ ਉੱਥੇ ਇਹਨੇ ਜੋ ਵੀ ਸਪੀਕਿੰਗ ਕਰਨੀ ਸੀ ਉੱਥੇ ਹੀ ਕਰਦਾ ਜੇਲ੍ਹ ਦੇ ਵਿੱਚ। ਵੈਸੇ ਉੱਥੇ ਜੇਲ੍ਹ ਦੇ ਵਿੱਚ ਤੇ ਕਹਿੰਦੇ ਮੌਨ ਹੀ ਰਿਹਾ ਜ਼ਿਆਦਾਤਰ, ਸਿੱਧੂ ਮੈਡੀਟੇਸ਼ਨ ਵਗੈਰਾ ਕਰਦਾ ਰਿਹਾ, ਤਾਂ ਹੀ ਵੇਟ ਵੂਟ ਵੀ ਘਟਾ ਲਿਆ ਜੇਲ੍ਹ ਦੇ ਵਿੱਚ। ਵੇਖ ਲਾ ਬੰਦਾ ਜਾਂਦਾ ਤੇ ਮੁੱਛ ਵੇਖਿਆ ਉਹਨਾਂ ਦੀ ਕਿਵੇਂ ਤਾਂ ਨੂੰ ਚੱਲ ਗਈ ਆ। ਇਹ ਜੇਲ੍ਹ ਦਾ ਟ੍ਰੈਂਡ ਆ,
ਉੱਥੇ ਬਾਹਰ ਕਲੀਨ ਸ਼ੇਵ ਨੂੰ ਤੇ ਉੱਥੇ ਜਾ ਕੇ ਮੁੱਛ ਥਲੇ ਦੂਜਿਆਂ ਨੂੰ ਵੇਖ ਕੇ ਸਾਰੀ ਜਿਹੜੀ ਹੋਰ ਤੇ ਕੰਮ ਨਹੀਂ ਹੁੰਦਾ, ਮੁੱਛ ਫਿਰ ਵੱਟ ਦੇ ਕੇ ਮੂੰਗਰੇ ਵਰਗੀ ਕਰ ਲੈਂਦੇ। ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਾਲੀ ਮੁੱਛ ਆ, ਗੌਰ ਨਾਲ ਵੇਖੋ, ਪਹਿਲਾਂ ਠਾਹ ਨੂੰ ਦਾੜੀ ਦੇ ਨਾਲ ਹੀ ਮਿਲੀ ਹੁੰਦੀ ਸੀ, ਹੁਣ ਇਹ ਕੁੰਡ ਪੈਂਦੇ ਨੇ। ਉਹ ਜਿਵੇਂ ਕਹਿੰਦਾ ਸੀ ਨਾ ਜਸਵਿੰਦਰ ਭੱਲਾ ਕਿ ਭਾਈ ਉਹ ਫਲਾਣੇ ਦਾ ਕਹਿੰਦਾ ਨਿੰਬੂ ਟਿਕਦਾ ਮੁੱਛ ਤੇ, ਕਹਿੰਦਾ ਕਿ ਉਹ ਮੇਰੇ ਨਾਂ ਕਰਾ ਦੇਵੇ ਟੱਕ ਤੇ ਮੈਂ ਭਾਵੇਂ ਗੱਲ ਰੱਖ ਲਾ ਮੁੱਛ ਤੇ। ਸਹੀ ਗੱਲ ਤਾਂ ਜ਼ਮੀਨ ਦੇ ਸਿਰ ਤੇ। ਤਾਂ ਖੈਰ ਨਵਜੋਤ ਸਿੰਘ ਸਿੱਧੂ ਇਹ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਨਹੀਂ ਹੈਗੇ। ਇਸ ਸੂਚੀ ਦੇ ਵਿੱਚ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਰਣਦੀਪ ਸੁਰਜੇਵਾਲਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਜੀ ਦੇ ਨਾਮ ਸ਼ਾਮਲ ਨੇ। ਸਿੱਧੂ ਸਾਹਿਬ ਰਹਿ ਗਏ ਨੇ, ਗੁਰੂ ਦੂਰ ਰਹਿ ਗਏ ਨੇ। ਵੈਸੇ ਇੱਕ ਗੱਲ ਆ ਕਿ ਇਹਨਾਂ ਨੇ ਹਾਈ ਕਮਾਂਡ ਦੇ ਨਾਲ ਪਿਛਲੇ ਦਿਨੀ ਮੀਟਿੰਗ ਕੀਤੀ ਸੀ, ਉਸ ਤੋਂ ਬਾਅਦ ਫਿਰ ਜਲੰਧਰ ਦੇ ਵਿੱਚ ਇਕੱਠੇ ਵੀ ਨਜ਼ਰ ਆਏ ਸਨ ਸਾਰੇ ਜਾਣੇ। ਮੈਨੂੰ ਜੋ ਜਾਪਦਾ ਹੈ ਕਿ ਦਰਅਸਲ ਇਹ ਕਾਂਗਰਸ ਦਾ ਮੂਵ ਜਿਹੜਾ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪੋਲਿਟਿਕਸ ਤੱਕ ਹੀ ਮਹਿਦੂਦ ਰੱਖਿਆ ਜਾਵੇ, ਉਹ ਕੁਝ ਸੋਚ ਕੇ ਆ। ਕਿਉਂਕਿ ਇੱਕ ਚੀਜ਼ ਹੈ, ਕਿਉਂਕਿ ਪੰਜਾਬ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਕਰਕੇ ਨਵਜੋਤ ਸਿੰਘ ਸਿੱਧੂ ਦੀ ਬੜੀ ਇੱਜ਼ਤ ਕੀਤੀ ਜਾਂਦੀ ਹੈ, ਪਰ ਜਨਰਲ ਬਾਜਵਾ ਦੀ ਜੱਫੀ ਵਜੋਂ ਨਵਜੋਤ ਸਿੰਘ ਸਿੱਧੂ ਦੀ ਕੌਮੀ ਪੱਧਰ ਤੇ ਇਹ ਭਾਜਪਾ ਵਾਲੇ ਜਾਂ ਹੋਰ ਵਿਰੋਧੀ ਧਿਰਾਂ ਉਹ ਬਹੁਤ ਜ਼ਿਆਦਾ ਭੰਡੀ ਪ੍ਰਚਾਰ ਕਰਦੀਆਂ ਨੇ। ਤਾਂ ਉੱਥੇ ਬਣ ਜਾਂਦਾ ਮਸਲਾ, ਤੁਹਾਨੂੰ ਪਤਾ ਹੀ ਹੈ ਰਾਸ਼ਟਰਵਾਦੀਆਂ ਦਾ, ਕਿ ਇਹ ਬਾਈ ਪ੍ਰੋ ਪਾਕਿਸਤਾਨੀ ਹੈ, ਪ੍ਰੋ ਇਮਰਾਨ ਖਾਨ ਹੈ। ਤਾਂ ਉਹ ਗੱਲਾਂ ਕਈ ਵਾਰ ਜਿਹੜੀਆਂ ਉਹ ਫਾਇਦਾ ਦੇਣ ਦੀ ਥਾਂ ਤੇ ਨੁਕਸਾਨ ਦੇ ਜਾਂਦੀਆਂ। ਇਹ ਅੱਗੇ ਵੀ ਵੇਖਿਆ ਸੀਗਾ। ਸੋ ਇਸ ਕਰਕੇ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਂ ਜਿਹੜਾ ਹੈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਇਹਨਾਂ ਨੇ ਇਹ ਸੋਚ ਕੇ ਨਾ ਸ਼ਾਮਲ ਕੀਤਾ ਹੋਵੇ ਕਿ ਬਈ ਨਹੀਂ ਜਾਣੀਏ ਗੱਲ ਜਿਹੜੀ ਆ ਉਹ ਪੁੱਠੀ ਨਾ ਪੈ ਜਾਵੇ। ਕਿਉਂਕਿ ਕਰਨਾਟਕ ਦੇ ਵਿੱਚ ਟੱਕਰ ਬੜੀ ਜ਼ਬਰਦਸਤ ਆ ਕਿ ਇਸ ਟੱਕਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਫਿਰ ਲਾਹਾ ਨਾ ਮਿਲ ਜਾਵੇ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਵੀ ਸਾਬਕਾ ਮੰਤਰੀ ਬਲਵੀਰ ਸਿੱਧੂ ਨੂੰ ਵੀ ਤਲਬ ਕਰ ਲਿਆ। ਹਾਂਜੀ, ਛੱਡਣਾ ਹੀ ਕੋਈ ਨਹੀਂ ਇਹਨਾਂ ਨੇ। ਮੰਤਰੀ ਤੇ ਮੈਨੂੰ ਲੱਗਦਾ ਕੋਈ ਵਿਰਲਾ ਵਾਂਝਾ ਬਚਿਆ ਹੋਣਾ, ਬਾਕੀ ਸਾਰਿਆਂ ਨੂੰ ਚਾਹ ਪਿਆ ਦਿੱਤੀ ਇਹਨਾਂ ਨੇ, ਵਿਜੀਲੈਂਸ ਵਾਲਿਆਂ ਨੇ ਸੱਦ ਕੇ। ਕਈਆਂ ਨੂੰ ਤਾਂ ਪੂਰਾ ਚਾਟਾ ਹੀ ਛਕਾ ਦਿੱਤਾ, ਮਤਲਬ ਕਿ ਘੱਲ ਦਿੱਤਾ ਜੇਲ੍ਹ ਦੇ ਵਿੱਚ। ਜਿਹੜੇ ਬਚੇ ਖੁਚੇ ਆ ਤਾਂ ਉਹਨਾਂ ਨੂੰ ਇਹਨਾਂ ਨੇ ਸੱਦਿਆ, ਜ਼ਰੂਰ ਤਲਬ ਕੀਤਾ। ਤਾਂ ਬਲਵੀਰ ਸਿੰਘ ਸਿੱਧੂ ਹੋਰੀ ਜਾਣਗੇ ਹੁਣ ਜਾ ਕੇ ਆਪਣੀ ਗੱਲਬਾਤ ਜਿਹੜੀ ਉਹ ਰੱਖਣਗੇ। 21 ਅਪ੍ਰੈਲ ਨੂੰ ਇਹਨਾਂ ਨੂੰ ਪੁੱਛ ਗਿੱਛ ਲਈ ਸੱਦਿਆ, ਸ਼ਾਇਦ ਇਹੀ ਦਿਨ ਚੰਨੀ ਜੀ ਦਾ ਹੈ। ਕਮਾਲ ਦੀਆਂ ਗੱਲਾਂ ਨੇ। ਤਾਂ ਬਲਵੀਰ ਸਿੰਘ ਸਿੱਧੂ ਸਭਨਾਂ ਨੂੰ ਪਤਾ ਹੈ ਵਜ਼ੀਰ ਰਹੇ ਨੇ, ਬੜਾ ਤਾਕਤਵਰ ਚਿਹਰਾ ਸੀਗਾ ਕੈਬਨਿਟ ਦੇ ਵਿੱਚ। ਬਲਵੀਰ ਸਿੱਧੂ ਕੋਲੇ ਸਿਹਤ ਮੰਤਰਾਲਾ ਸੀ, ਕਰੋਨਾ ਦੇ ਦੌਰਾਨ ਇਹੀ ਸਿਹਤ ਮੰਤਰੀ ਸਨ ਤੇ ਵਾਹਵਾ ਕੁਛ ਹੋਇਆ। ਵੈਸੇ ਐਵੇਂ ਅਸੀਂ ਸਫਾਈਆਂ ਦੇਈ ਚੱਲੀਏ, ਮੈਂ ਤਾਂ ਕਹਿੰਦਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਾਈ, ਹਿਸਾਬ ਕਿਤਾਬ ਦਿਓ। ਇਹ ਹਿਸਾਬ ਕਿਤਾਬ ਦੇਣਾ ਚਾਹੀਦਾ ਤੁਹਾਨੂੰ, ਕਿਉਂਕਿ ਇਹਨਾਂ ਦਾ ਅਖੀਰ ਤੇ ਤਾਂ ਜਾਂਦੀ ਵਾਰ ਤੁਹਾਨੂੰ ਪਤਾ ਹੈ ਨਾ ਕਿ ਆਪਣੀ ਗਊਸ਼ਾਲਾ ਖੋਲਣ ਦੇ ਨਾਂ ਤੇ ਆਪਣੇ ਘਰ ਦੇ ਪਤੇ ਤੇ ਟਰਸਟ ਬਣਾ ਕੇ ਉਹ ਜ਼ਮੀਨ ਬਲੌਂਗੀ ਵਾਲੀ, ਉਹਦਾ ਰੌਲਾ ਪਿਆ। ਉਸ ਤੋਂ ਪਹਿਲਾਂ 250 ਕਰੋੜ ਰੁਪਏ ਦੀ ਗੋਲੀ ਗਾਇਬ ਹੋਈ ਸੀਗੀ, ਆ ਜਿਹੜੀ ਜਿਬ ਥੱਲੇ ਰੱਖਦੇ ਨੇ, ਠੀਕ ਹੈ, ਨਸ਼ਾ ਛਡਾਉਣ ਵਾਸਤੇ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਵਾਦ ਹੈਗੇ ਨੇ। ਤਾਂ ਇਸ ਸਬੰਧ ਦੇ ਵਿੱਚ ਹੁਣ ਵਿਜੀਲੈਂਸ ਜਿਹੜੀ ਹੈ ਉਹ ਜਾਂਚ ਪੜਤਾਲ ਕਰੇਗੀ ਕਿ ਬਾਈ ਤੁਸੀਂ ਕੋਈ ਚੂਨਾ ਤੇ ਨਹੀਂ ਲਾਇਆ, ਕੋਈ ਗਲਤ ਢੰਗ ਨਾਲ ਇਹ ਸਾਰਾ ਕੁਝ ਬਣਾਇਆ ਤਾਂ ਨਹੀਂ ਜੋ ਤੁਹਾਡਾ ਨਜ਼ਰ ਆ ਰਿਹਾ। ਹਾਲਾਂਕਿ ਬਲਵੀਰ ਸਿੱਧੂ ਹੋਰੀ ਬਹੁਤ ਵੱਡੇ ਕਾਰੋਬਾਰੀ ਆ, ਪਰ ਮੈਂ ਇਹ ਗੱਲ ਕਹਿਣਾ ਕਿ ਦੇਖੋ ਇਹ ਜਿਹੜਾ ਅੱਛਾ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਕਈ 100 ਕਰੋੜ ਰੁਪਏ ਦਾ ਘੁਟਾਲਾ ਹੈ, ਉਹਦੇ ਤੇ 2 ਕਮੇਟੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਖੁਦ ਕਾਂਗਰਸ ਰਾਜ ਦੇ ਵਿੱਚ। ਵੀ ਜੇ ਗੱਲ ਕਰਨੀ ਹੈ ਤਾਂ ਫਿਰ ਤਗੜੀ ਕਰੋ ਯਾਰ, ਗੇਮ ਲਾਉਣੀ ਹੈ। ਐਵੇਂ ਸੱਦ ਕੇ ਤੁਹਾਡਾ ਕੋਠਾ ਕਿੰਨੇ ਦਾ ਜੀ, ਕੋਠੀ ਕਿੰਨੇ ਦੀ ਜੀ, ਇਹਦੇ ਚ ਬਾਲੇ ਕਿੰਨੇ, ਇੱਟਾਂ ਕਿੰਨੀਆਂ ਲੱਗੀਆਂ, ਖੁੱਡਾ ਕਿੱਦਾਂ ਦਾ ਬਣਾਇਆ ਜੇ, ਕੁੱਕੜ ਕਿੰਨੇ ਤਾੜੇ ਆ ਵਿੱਚ। ਸਿੱਧਾ ਪੁੱਛੋ ਉਹਨਾਂ ਨੂੰ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਕੋਲ ਮੰਤਰਾਲਾ ਸੀਗਾ ਭਾਈ, ਇੰਨੇ 100 ਕਰੋੜ ਦਾ ਗਬਨ ਹੋਇਆ ਸੀ, ਮਾਮਲਾ ਕੀ ਹੈ, ਸਪਸ਼ਟ ਕਰੋ। ਤਾਂ ਐਵੇਂ ਮਤਲਬ ਕਿ ਬਸ ਸੱਦ ਲਿਆ, ਉਹ ਕਰ ਲਿਆ, ਇੱਕ ਖੇਡ ਜੀ ਚੱਲਦੀ ਹੈ। ਤਾਂ ਗੱਲ ਇਹ ਹੈ ਕਿ ਵੱਡੀਆਂ ਜਿਹੜੀਆਂ ਫਾਈਲਾਂ ਨੇ ਉਹ ਖੋਲੋ, ਉਹ ਖੋਲੋ। ਅਸੀਂ ਤੁਹਾਨੂੰ ਯਾਦ ਨਹੀਂ, ਅਸੀਂ ਯਾਦ ਕਰਾ ਦਿੰਨੇ, ਤੁਸੀਂ ਤਾਂ ਓਪੋਜੀਸ਼ਨ ਚ ਸੀਗੇ ਉਸ ਟਾਈਮ। ਖੈਰ ਉਹਨਾਂ ਚੀਜ਼ਾਂ ਦਾ ਵੀ ਵੇਖਦੇ ਆ, ਕੋਈ ਨਵੇੜਾ ਹੋਏਗਾ
कि नहीं, पर 21 तरीक वास्ते ये बुक ने, जिवें खाड़े नहीं बुक करते, सिंगर बुक किए जाते हैं विआह शादी ते दूजा चला जाए तो बई असी भी लवाना, तो अगला कहता जी मैं तो उस दिन बुक हाँ, तो 21 तरीक नूं ये बुक ने। जी, कदी चन्नी, कदी सिद्धू, कदी कोई वारी सब दी आ रही आ। ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਗੱਲ ਕਰੀਏ, ਕਹਿੰਦੇ ਸੁਖਬੀਰ ਬਾਦਲ ਦੇ ਸਾਹਮਣੇ ਵੱਡੀ ਚੁਣੌਤੀ ਆ, ਕੀ ਹੈ ਜੀ ਉਸ ਜਿਮਨੀ ਚੋਣ ਨੂੰ ਲੈ ਕੇ ਅਪਡੇਟਸ? नहीं, साफ तौर पर चुनौती तो यहो है कि अपने आप नूं साबित करो, अपने आप नूं स्पष्ट करो कि बई हाँ दम है, वापसी हो सकती है। सियासत दे विच वापसी ते ही सारी कह लो कि गेम टिकी हुंदी है। जे वापसी की संभावना भी खत्म हो गई तो बस तुसी खत्म हो। तो गल की है कि हुण देखो, सब तो वड्डी चुनौती जिहड़ी सुखबीर सिंह बादल दे मुतलक मैनूं लगदी है ਉਹ ਇਹ ਆ ਕਿ ਸਭ ਤੋਂ ਪਹਿਲਾ ਜਿਹੜਾ ਟਾਰਗੇਟ ਹੋਏਗਾ, ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦਾ ਹੋਣਾ ਵੀ ਚਾਹੀਦਾ, ਜੇ ਨਹੀਂ ਤੇ ਹੋਣਾ ਵੀ ਚਾਹੀਦਾ, ਕਿ ਕੁਝ ਵੀ ਕਰੋ ਕਿਸੇ ਵੀ ਤਰੀਕੇ ਭਾਰਤੀ ਜਨਤਾ ਪਾਰਟੀ ਤੋਂ ਘੱਟੋ ਘੱਟ ਅੱਗੇ ਨਜ਼ਰ ਆਓ ਜੇ ਗੇਮ ਦੇ ਵਿੱਚ ਬਣਨਾ ਹੈ। ਕਿਉਂਕਿ ਇਹ ਤਾਂ ਹੁਣ ਸਾਫ਼ ਹੈ, ਸਪਸ਼ਟ ਹੈ ਕਿ ਟੱਕਰ ਤੱਕੋਨੀ ਹੋਏਗੀ। ਦੋ ਧਿਰਾਂ ਤਾਂ ਤਗੜੀਆਂ ਹੈਗੀਆਂ ਨੇ, ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨਾਂ ਦਾ ਮੈਚ ਜਿਹੜਾ ਉਹ ਟਾਈ ਪੂਰੀ ਸਖਤ ਆ। ਤਾਂ ਤੀਜੇ ਨੰਬਰ ਤੇ ਮਤਲਬ ਕਿ ਉਸ ਘੋਲ ਦੇ ਵਿੱਚ ਜਿਹੜਾ ਉਸ ਟੱਕਰ ਨੂੰ ਰੌਚਕ ਬਣਾ ਦੇਵੇ ਕਿ ਮੈਂ ਵੀ ਹੈਗਾ ਜਰਾ ਬਚ ਕੇ ਮੋੜ ਤੋਂ, ਤਾਂ ਉਹ ਉੱਥੇ ਉਸ ਪੋਜੀਸ਼ਨ ਤੇ ਪਹੁੰਚਣ ਵਾਸਤੇ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਈ ਇੱਕ ਤੀਜੀ ਧਿਰ ਵਜੋਂ नजर आने चाहिए हैं, फिर बन जाएगी गल, फिर बन जाएगी गल ले। पर ये मेरे वास्ते एक इंटरेस्टिंग सारा दृष्टांत होएगा, ये सारा सिनेरियो जेड़ा होएगा वेखण वाला कि की भारतीय जनता पार्टी नूं एक कट पाउणगे या भारतीय जनता पार्टी इन्हां नूं कट दिंदी है। हालांकि बहुत मुश्किल है, मैनूं इह लगदा कि अकाली दल बसपा गठजोड़ तगड़ी हाजरी उत्थे दर्ज कराएगा, तगड़ी फाइट दे सकदा है जे एकजुटता नाल लगन। पर जे भाजपा मान लो किसी भी तरीके दे नाल अच्छे ढंग नाल कैंपेन करदी आ, अच्छी मैनेजमेंट रहिंदी आ उन्हां दी, तां फिर जे वो आ जांदे आ तां फिर ये अकाली दल वास्ते बहुत वड्डा झटका होएगा। क्योंकि ये जिहड़ा जलंधर लोक सभा हलका है, ये नरोल शहरी थोड़ी है, ठीक है, ਇਹਦੇ ਵਿੱਚ ਬਹੁਤ ਸਾਰੇ ਪਿੰਡ ਨੇ, ਪਿੰਡ ਵੀ ਹੁੰਦੇ, ਦਿਹਾਤ ਨੇ, ਤੇ ਜਿਹਦੇ ਵਿੱਚ ਮਤਲਬ ਕਿ ਜੱਟ ਵੋਟ ਬੈਂਕ ਜਾਂ ਅਕਾਲੀ ਦਲ ਦਾ ਵੋਟ ਬੈਂਕ ਹੈ ਜਿਹੜਾ, ਜੇ ਉਹਦੇ ਚ ਸਨ ਮਰੀ ਭਾਜਪਾ ਕਰਦੀ ਹੈ, ਇਹਨਾਂ ਦਾ ਵੋਟ ਬੈਂਕ ਹਲਾਉਂਦੀ ਹੈ, ਤਾਂ ਇਹਦਾ ਮਤਲਬ ਹੈ ਕਿ ਅਕਾਲੀ ਦਲ ਵਾਸਤੇ ਫਿਰ ਬਹੁਤ ਔਖਾ ਹੋ ਜਾਏਗਾ। ਜੀ ਬਿਲਕੁਲ। ਸੋ ਤਗੜੀਆਂ ਜਿਹੜੀਆਂ ਚੁਣੌਤੀਆਂ ਇਹਨਾਂ ਦੇ ਸਾਹਮਣੇ ਆ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਪੁਲਵਾਮਾ ਹਮਲੇ ਤੇ ਕਹਿੰਦੇ ਲਿਆਂਦਾ ਜਾਵੇਗਾ ਵਾਈਟ ਪੇਪਰ। ਨਹੀਂ ਦੇਖੋ, ਲਿਆਂਦਾ ਜਾਏਗਾ ਨਹੀਂ, ਇਹਦੇ ਤੇ ਡਿਮਾਂਡ ਉੱਠੀ ਹੈ ਕਿ ਲਿਆਂਦਾ ਜਾਵੇ ਜੀ। ਹਾਂਜੀ, ਤਾਂ ਇਸ ਚੀਜ਼ ਦੇ ਵਿੱਚ ਅੰਤਰ ਹੈ ਥੋੜਾ ਜਿਹਾ, ਕਿਉਂਕਿ ਕਾਂਗਰਸ ਦੇ ਆਪਣੇ ਜਿਹੜੇ ਤਰਕ ਨੇ, ਆਪਣੀਆਂ ਦਲੀਲਾਂ ਨੇ, ਜਾਂ ਕੁਝ ਜਿਹੜੇ ਸਾਬਕਾ ਫੌਜੀ ਅਫਸਰ ਨੇ ਜਿਹੜੇ ਕਿ ਕਾਂਗਰਸ ਪੱਖੀ ਨੇ, ਜਿਹੜੀ ਆਈਡੀਓਲੋਜੀਕਲੀ ਆਪਾਂ ਦੇਖਦੇ ਆ ਨਾ, ਇੱਕ ਲਾਈਨ ਹੁੰਦੀ ਹੈ ਜਿਹੜੀ ਟੋ ਕੀਤੀ ਜਾਂਦੀ ਹੈ ਤਾਂ ਵਿਚਾਰ, ਤਾਂ ਉਹ ਕੁਝ ਇੱਕ ਪੁਰਾਣੇ ਅਫਸਰਾਂ ਦੀ ਇੱਕ ਆਵਾਜ਼ ਹੈ ਕਿ ਵਾਈਟ ਪੇਪਰ ਇਸ ਸੰਬੰਧ ਦੇ ਵਿੱਚ ਲਿਆਉਣਾ ਚਾਹੀਦਾ। ਕਿਉਂਕਿ ਇਹ ਤਾਂ ਸਭ ਨੂੰ ਪਤਾ ਹੀ ਹੈ, ਸਤਿਆਪਾਲ ਮਲਿਕ ਦੀ ਇੰਟਰਵਿਊ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਖੇਮੇ 'ਚ ਖਾਮੋਸ਼ੀ ਛਾ ਜਾਣੀ ਤੇ ਉਹ ਸਵਾਲ ਫਿਰ ਉੱਠ ਖਲੋਣੇ। ਵੈਸੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਇਹ ਸਵਾਲ ਜਦ ਹੀ ਉੱਠ ਪਏ ਸਨ, ਪੁਲਵਾਮਾ ਅਟੈਕ ਤੋਂ ਬਾਅਦ ਉੱਠ ਪਏ ਸਨ, ਤਾਂ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਾ ਮਿਲਣਾ। ਉਸ ਤੋਂ ਬਾਅਦ ਫਿਰ ਕਾਂਗਰਸ ਨੂੰ ਲੱਗਿਆ ਕਿ ਦੇਖੋ ਡਾਇਰੈਕਟਲੀ ਜੇ ਅਸੀਂ ਬਹੁਤਾ ਕੁਝ ਬੋਲਾਂਗੇ ਤਾਂ ਇਹ ਬਹੁਤ ਮਤਲਬ ਕਿ ਹੰਡੇ ਹੋਏ ਖਿਡਾਰੀ ਆ, ਇਹ ਸਾਨੂੰ ਘੇਰਨਾ ਸਟਾਰਟ ਕਰ ਦੇਣਗੇ ਕਿਸੇ ਨਾ ਕਿਸੇ ਮੋੜ ਤੇ, ਮਾੜੇ ਜੇ ਸ਼ਬਦਾਂ ਦੀ ਇੱਧਰ ਗੜਬੜ ਹੋਈ ਤਾਂ। ਇਸ ਕਰਕੇ ਸਾਬਕਾ ਫੌਜੀ ਜਿਹੜੇ ਨੇ ਕੁਝ ਉਹ ਵੀ ਡਿਮਾਂਡ ਦੇ ਹੱਕ 'ਚ ਉਤਰੇ ਨੇ ਕਿ ਭਾਈ ਵਾਈਟ ਪੇਪਰ ਲਿਆਉਣਾ ਚਾਹੀਦਾ ਆ। ਪਰ ਮੈਨੂੰ ਲੱਗਦਾ ਕਿ ਵਾਈਟ ਪੇਪਰ ਨਹੀਂ ਲਿਆਂਦਾ ਜਾਏਗਾ, ਕਿਉਂਕਿ ਇਸ ਤਰ੍ਹਾਂ ਬਹੁਤ ਕੁਝ ਉਜਾਗਰ ਹੋਏਗਾ। ਦੇਸ਼ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਇਹ ਇਸ ਗੱਲ ਤੋਂ ਇਨਕਾਰੀ ਹੋਣਗੇ। ਕਿਉਂ? ਕਿਉਂਕਿ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਆ
ਉਹਦੇ ਵਿੱਚ ਇੱਕ ਫੈਕਚੁਅਲੀ ਚੀਜ਼ ਤੁਹਾਨੂੰ ਦੱਸਾਂ ਮੈਂ ਜੀ ਕਿ ਹੁਣ ਸਤਿਆਪਾਲ ਮਲਿਕ ਹੀ ਸਾਬਤ ਕਰ ਸਕਦੇ ਆ ਕਿ ਕੀ ਇਹਨਾਂ ਨੇ ਕੋਈ ਦਸਤਾਵੇਜ਼ ਘੱਲਿਆ ਸੀਗਾ 에ਅਰਲਿਫਟ ਵਾਸਤੇ ਮੰਗੇ ਜਿਹੜੀ ਸਹਾਇਤਾ ਸੀ ਕਿ ਉਹ ਵਰਬਲੀ ਸੀ, ਫੋਨੋ ਸੀ ਜਾਂ ਕਹਿ ਲਓ ਦਸਤਾਵੇਜ਼ੀ ਸੀ। ਜੇ ਦਸਤਾਵੇਜ਼ੀ ਨਹੀਂ ਤੇ ਫਿਰ ਤਾਂ ਸਾਫ਼ ਹੈ ਖਤਾ। ਪਰ ਇੰਡੀਆ ਟੁਡੇ ਗਰੁੱਪ ਨੇ ਉਦੋਂ ਇੱਕ ਖੁਫੀਆ ਪੱਤਰ ਜਿਹੜਾ ਹੈ ਉਹ ਛਾਪਿਆ ਸੀਗਾ, ਜਿਹਦੇ ਵਿੱਚ ਸਾਫ਼ ਤੌਰ ਤੇ ਦਰਜ ਸੀਗਾ ਕਿ ਖੁਫੀਆ ਇਨਪੁਟ ਹੈ ਕਿ ਅਟੈਕ ਹੋ ਸਕਦਾ ਹੈ ਜਵਾਨਾਂ ਤੇ ਜੀ। ਸੋ ਗੱਲ ਇਹ ਆ ਕਿ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਔਨ ਰੈਕਰਡ ਆ ਜਾਣਗੀਆਂ ਤਾਂ ਫਿਰ ਸਵਾਲ ਤਾਂ ਫਿਰ ਉੱਥੇ ਉੱਠ ਪੈਣਗੇ ਨਾ ਕਿ ਜੇ ਤੁਹਾਡੇ ਕੋਲ ਖੁਫੀਆ ਇਨਪੁਟ ਵੀ ਸੀ ਤਾਂ ਤੁਸੀਂ ਪ੍ਰਬੰਧ ਕਿਉਂ ਨਹੀਂ ਕੀਤੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਡਿਮਾਂਡ ਪੂਰੀ ਹੋਏਗੀ, ਪਰ ਕਾਂਗਰਸ ਵੀ ਇੱਕ ਕੂਟਨੀਤਿਕ ਤਰੀਕੇ ਨਾਲ ਚੱਲ ਰਹੀ ਹੈ ਕਿ ਇਸ ਮੁੱਦੇ ਤੇ ਘੇਰਿਆ ਵੀ ਜਾਵੇ ਤੇ ਖੁਦ ਨੂੰ ਬਚਾਇਆ ਵੀ ਜਾਵੇ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਸਨ ਮਿੰਟੂ ਗੁਰਸਰੀ ਜੀ, ਜਿਨ੍ਹਾਂ ਨੇ ਖਬਰਾਂ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀਆਂ। ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਜੋ ਕੁਛ ਹੋਰ ਉੱਥੇ ਚੱਲ ਰਿਹਾ ਆ, ਉਹਨਾਂ ਖਬਰਾਂ ਦੇ ਵਿੱਚੋਂ ਕੁਛ ਦੇ ਉੱਤੇ ਜਿਹੜੀ ਉਹ ਆਪਾਂ ਵੀ ਨਜ਼ਰਸਾਨੀ ਕਰਦੇ ਹਾਂ। ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਅਗਲੀਆਂ ਜਿਹੜੀਆਂ ਕੁਝ ਖਬਰਾਂ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ, ਖੰਨੇ ਤੋਂ ਇਹ ਜਿਹੜੀ ਖਬਰ ਆ ਰਹੀ ਹੈ, ਖੰਨੇ ਦੀ ਪੁਲਿਸ ਨੇ ਜਾਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਜਿਹੜਾ ਗਰੁੱਪ ਆ ਉਸ ਤੇ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਰਾਜਸਥਾਨ 'ਚ ਬੈਠ ਕੇ ਇਹ ਜਾਲੀ ਕਰੰਸੀ ਤਿਆਰ ਕਰਦੇ ਸੀ ਤੇ ਕਹਿੰਦੇ ਪੰਜਾਬ ਵਿੱਚ ਸਪਲਾਈ ਕਰਦੇ ਸੀ। ਤੇ ਇਹ 2 ਵਿਅਕਤੀ ਜਿਹੜੇ ਇਹਨਾਂ ਨੇ ਪੰਜਾਬ 'ਚ ਤੇ 2 ਜਿਹੜੇ ਗਿਰੋਹ ਮੈਂਬਰ ਆ ਉਹਨਾਂ ਨੇ ਉੱਧਰਲੇ ਪਾਸੇ ਗ੍ਰਿਫਤਾਰ ਜਿਹੜੇ ਉਹ ਕਰ ਲਏ। ਸਪਲਾਈ ਕਰਨ ਵਾਲੇ ਵੀ ਉਹਨਾਂ ਨੇ ਕੀਤੇ ਆ। 15 ਲੱਖ ਤੋਂ ਵੱਧ ਜਾਲੀ ਜਿਹੜੀ ਕਰੰਸੀ ਆ, ਨਕਲੀ ਨੋਟ ਜਿਹੜੇ ਇਹਨਾਂ ਦੇ ਕੋਲੋਂ ਬਰਾਮਦ ਹੋਏ ਆ। ਕਰੰਸੀ ਛਾਪਣ ਲਈ ਵਰਤਿਆ ਜਾਂਦਾ, ਕਹਿੰਦੇ ਜਿਹੜੇ ਪ੍ਰਿੰਟਰ, ਲੈਪਟਾਪ ਤੇ ਜਿਹੜੇ ਕਾਗਜ਼ ਆ ਉਹਨਾਂ ਨੂੰ ਵੀ ਇਹਨਾਂ ਨੇ ਪੁਲਿਸ ਨੇ ਜ਼ਬਤ ਜਿਹੜਾ ਉਹ ਕਰ ਲਿਆ। ਐਸਐਸਪੀ ਅਮਨੀਤ ਕੌਂਡਲ ਖੰਨਾ ਦੇ ਜਿਹੜੇ ਨੇ ਉਹਨਾਂ ਨੇ ਦੱਸਿਆ ਸੀ ਵੀ 13 ਅਪ੍ਰੈਲ ਨੂੰ ਜਿਹੜੀ ਹੈ ਨਾਕਾਬੰਦੀ ਦੇ ਦੌਰਾਨ ਸਮਰਾਲੇ ਇਲਾਕੇ 'ਚ ਰਹਿਣ ਵਾਲਾ ਇੱਕ ਕਮਲਜੀਤ ਸਿੰਘ ਤੇ ਹਨੀ ਭਰਦਵਾਜ ਨਾਂ ਦਾ ਜਿਹੜਾ ਬੰਦਾ ਆ ਉਹਨਾਂ ਨੂੰ ਜਾਲੀ ਕਰੰਸੀ ਸਮੇਤ ਇਹਨਾਂ ਨੇ ਕਾਬੂ ਕਰ ਲਿਆ ਸੀ। ਬਾਅਦ 'ਚ ਪੁੱਛਗਿੱਛ 'ਚ ਦੱਸਿਆ ਵੀ ਭਾਈ ਬੀਕਾਨੇਰ 'ਚ ਬੈਠੇ ਆ, ਜ਼ਿਲ੍ਹੇ 'ਚ ਰਹਿੰਦੇ ਆ, ਉੱਥੇ ਮਨੋਜ ਕੁਮਾਰ ਉਰਫ ਵਿਜੇ ਤੇ ਮਦਨ ਲਾਲ ਇਹ ਜਿਹੜੇ ਜਾਲੀ ਕਰੰਸੀ ਤਿਆਰ ਕਰਨ ਦੇ ਮਾਸਟਰਮਾਈਂਡ ਸਨ। ਇਹਨਾਂ ਨੂੰ ਦੋਨਾਂ ਨੂੰ ਉੱਥੋਂ ਤੇ 2 ਜਣਿਆਂ ਨੂੰ ਇਹਨਾਂ ਨੇ ਪੰਜਾਬ ਤੋਂ ਜਿਹੜਾ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ। ਸੋ ਹੁਣ ਦੇਖੋ ਵੀ ਨੋਟ ਇਹਨਾਂ ਨੇ ਜਦੋਂ ਨੋਟਬੰਦੀ ਕੀਤੀ ਸੀ, ਨਵੇਂ ਨੋਟ ਜਿਹੜੇ ਉਹ ਛਾਪੇ ਸੀ, ਉਦੋਂ ਇਹ ਬਹੁਤ ਇਸ ਤਰੀਕੇ ਨਾਲ ਕਹਿੰਦੇ ਸੀ ਵੀ ਇੱਦਾਂ ਹੋ ਨਹੀਂ ਸਕਦਾ। ਪਰ ਇਹ ਆ ਵੀ ਜਿਹੜੇ ਚੋਰ ਆ, ਲੁਟੇਰੇ ਆ, ਜਿਹੜੇ ਇੱਦਾਂ ਦੇ ਕੰਮ ਕਰਨ ਵਾਲੇ, ਉਹ ਕੋਈ ਨਾ ਕੋਈ ਰਾਹ ਜਿਹੜਾ ਆ ਉਹ ਲੱਭ ਲੈਂਦਾ ਆ। ਤੇ ਵੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣੂਗਾ, ਕਿੱਧਰ ਤੱਕ ਜਿਹੜੀ ਇਹ ਗੱਲ ਆ ਇਹ ਜਾਂਦੀ ਆ ਵੀ ਕਿਤੇ ਹੋਰ ਕਿੰਨੇ ਕੁ ਗਰੋਹ ਜਿਹੜੇ ਇੱਦਾਂ ਦੇ ਤੇ ਨਹੀਂ ਚੱਲ ਰਹੇ ਹੈਗੇ। ਅਗਲੀ ਜਿਹੜੀ ਗੱਲ ਕਰੀਏ, ਬਿਲਕਿਸ ਬਾਨੋ ਦਾ ਜਿਹੜਾ ਮਾਮਲਾ ਆ, ਸੁਪਰੀਮ ਕੋਰਟ ਨੇ ਕਿਹਾ ਹੈ ਕੋਈ ਆਮ ਜਿਹੜਾ ਕਤਲ ਕੇਸ ਨਹੀਂ ਸੀ। ਸਿਖਲੀ ਅਦਾਲਤ ਦੇ ਵੱਲੋਂ ਕਿਹਾ ਜਾ ਰਿਹਾ ਆ ਵੀ ਗੁਜਰਾਤ ਸਰਕਾਰ ਦੀ ਚੰਗੀ ਝਾੜ ਝੰਬ ਇਸ ਮਾਮਲੇ ਦੇ ਵਿੱਚ ਕੀਤੀ ਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੀ ਝਾੜ ਝੰਬ ਕਰਦਿਆਂ ਜਿਹੜੇ ਦੋਸ਼ੀਆਂ ਨੂੰ ਕੈਦ ਦੀ ਮਿਆਦ ਦੌਰਾਨ ਦਿੱਤੀ ਗਈ ਪਰੋਲ ਦੇ ਉੱਤੇ ਸਵਾਲ ਚੱਕਿਆ। ਉਹਨਾਂ ਨੇ ਕਿਹਾ ਵੀ ਜਦ ਕਿ ਕੇਂਦਰ ਤੇ ਗੁਜਰਾਤ ਸਰਕਾਰ ਨੇ ਕਿਹਾ ਕਿ ਉਹਨਾਂ ਵੱਲੋਂ ਜਿਹੜੀ ਮੇਨ ਫਾਈਲ ਆ, ਮੂਲ ਜਿਹੜੀ ਫਾਈਲ ਸੀਗੀ, ਉਹ ਤਿਆਰ ਰਹਿਣ ਤੇ 27 ਮਾਰਚ ਦੇ ਅਦਾਲਤੀ ਹੁਕਮਾਂ ਦੀ ਸਮੀਖਿਆ ਲਈ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਆ। ਜਸਟਿਸ KM ਜੋਸਫ ਨੇ ਤੇ ਜਿਹੜੇ ਜਸਟਿਸ BV ਨਾਗਰਤਨ ਉਹਨਾਂ ਦੇ ਬੈਂਚ ਨੇ 11 ਦੋਸ਼ੀਆਂ ਨੂੰ ਕੈਦ ਦੀ ਮਿਆਦ ਦੌਰਾਨ ਦਿੱਤੀ ਗਈ ਪਰੋਲ ਦੇ ਉੱਤੇ ਸਵਾਲ ਜਿਹੜਾ ਉਹ ਚੁੱਕਿਆ ਵੀ ਕੀ ਜਿਹੜੀ ਗੁਜਰਾਤ ਸਰਕਾਰ ਆ, ਜਿਹੜਾ ਰਾਜ ਆ, ਇਹ ਅਪਰਾਧ ਦੀ ਗੰਭੀਰਤਾ ਦੇ ਉੱਤੇ ਵਿਚਾਰ ਨਹੀਂ ਕੀਤਾ ਇਹਨਾਂ ਨੇ, ਵੀ ਉਹਨਾਂ ਦੇ ਕੋਲੋਂ ਵਿਚਾਰ ਨਹੀਂ ਸੀ ਕੀਤਾ ਜਾ ਸਕਦਾ। ਅਦਾਲਤ ਨੇ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਛੋਟ ਦੇਣ ਦੀ ਚੁਣੌਤੀ ਵਾਲੀਆਂ ਪਟੀਸ਼ਨਾਂ ਤੇ ਜਿਹੜੇ ਆਖਰੀ ਨਿਬੇੜੇ ਲਈ 2 ਮਈ ਦੀ ਤਰੀਕ ਨੂੰ ਜਿਹੜਾ ਇਹਨਾਂ ਨੇ ਤੈਅ ਕਰ ਲਿਆ ਹੈ। ਬੈਂਚ ਨੇ ਕਿਹਾ ਵੀ ਕੇਸ ਨਾਲ ਸੰਬੰਧਿਤ ਜਿਹੜੀਆਂ ਮੂਲ ਫਾਈਲਾਂ ਆ ਉਹ ਪੇਸ਼ ਨਾ ਕਰਨ ਨੂੰ ਅਦਾਲਤ ਦੀ ਹੱਦ ਤੱਕ ਮੰਨਿਆ ਜਾਊਗਾ, ਕੰਟੈਂਪਟ ਆਫ ਕੋਰਟ ਜਿਹੜਾ ਆ ਉਹ ਮੰਨਿਆ ਜਾਊਗਾ। ਪਰ ਆਪਾਂ ਦੇਖਿਆ ਵੀ ਗੁਜਰਾਤ ਦੇ ਵਿੱਚ ਇਸ ਕੇਸ ਦੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਰੋਲ ਦਿੱਤੀ ਜਾਂਦੀ ਆ, ਰਿਹਾ ਕੀਤਾ ਜਾਂਦਾ ਹੈ ਤੇ ਬਾਅਦ 'ਚ ਉਹਨਾਂ ਦਾ ਸਵਾਗਤ ਹੁੰਦਾ ਆ। ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਜਸ਼ਨ ਆ ਉਹ ਮਨਾਏ ਜਾਂਦੇ ਆ। ਇੱਥੋਂ ਇਹ ਪਤਾ ਲੱਗਦਾ ਆ ਵੀ ਉੱਥੇ ਦੀ ਸਰਕਾਰ, ਉੱਥੇ ਦੇ ਲੋਕ ਕਿਸ ਨਜ਼ਰੀਏ ਦੇ ਨਾਲ ਇਸ ਮੌਕੇ ਉੱਥੇ ਰਹਿ ਰਹੇ ਨੇ, ਕੀ ਜਿਹੜੀ ਸਥਿਤੀ ਆ ਉੱਥੇ ਜਿਹੜੀ ਉਹ ਬਣੀ ਹੋਈ ਆ। ਸੋ ਆਪਾਂ ਦੇਖ ਹੀ ਲਿਆ ਕਈ ਜਿਹੜੇ ਹੁਣ ਮਾਮਲਿਆਂ ਦੇ ਵਿੱਚ ਵੀ ਖਾਸ ਕਰਕੇ ਇੱਕ ਜਿਹੜੇ ਧਰਮ ਦੇ ਲੋਕ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਉੱਥੇ ਦੀ ਮੈਜੋਰਟੀ ਆ ਕਿਸ ਤਰੀਕੇ ਦੇ ਨਾਲ ਚੱਲ ਰਹੀ ਆ। ਹੁਣ ਸੁਪਰੀਮ ਕੋਰਟ ਵੀ ਝਾੜ ਝੰਬ ਲਾ ਲੈਂਦਾ, ਕਦੀ ਇੱਥੇ ਕਹਿ ਦਿੰਦਾ, ਕਦੀ ਉੱਥੇ ਕਹਿ ਦਿੰਦਾ। ਪਰ ਇਹਨਾਂ ਸਰਕਾਰਾਂ ਤੇ ਇਹਨਾਂ ਜਿਹੜੇ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਵੱਖਰੇ ਤੌਰ ਦੇ ਉੱਤੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਦੇ ਧਰਮ ਨੂੰ ਦੇਖਦੇ ਹੋਏ ਜਾਂ ਉਹਨਾਂ ਦੀ ਨਸਲ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਨਾਲ ਵਿਤਕਰਾ ਕੀਤਾ ਜਾਂਦਾ ਆ,
ਉਸ ਉੱਤੇ ਉਹਨਾਂ ਸਰਕਾਰਾਂ ਨੂੰ, ਉਹਨਾਂ ਲੋਕਾਂ ਨੂੰ ਕੋਈ ਵੀ ਅਸਰ ਜਿਹੜਾ ਉਹ ਨਹੀਂ ਹੁੰਦਾ, ਜਿੰਨਾ ਮਰਜ਼ੀ ਜਿਹੜਾ ਆ ਉਹ ਕਿਉਂ ਨਾ ਜਿਹੜਾ ਉਹ ਕੀਤਾ, ਜਿੰਨੀ ਮਰਜ਼ੀ ਝਾੜ-ਝੰਮ ਜਿਹੜੀ ਉਹ ਕਿਉਂ ਨਾ ਕੀਤੀ ਜਾਏ ਜਾਂ ਹੋਵੇ। ਅਗਲੀ ਜਿਹੜੀ ਖਬਰ ਉਹ ਆ ਰਹੀ ਆ, ਆਪਾਂ ਬੀਤੇ ਦਿਨਾਂ 'ਚ ਆਪਣੇ ਨਾਲ ਮਰਸਟ ਕਾਉਂਟੀ ਦੇ ਡਿਪਟੀ ਸ਼ੈਰਿਫ ਤਰਲੋਚਨ ਸਿੰਘ ਸੋਲ ਜੀ ਜੁੜੇ ਸੀ। ਉਹਨਾਂ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਫੜੇ ਗਏ ਆ, ਵੱਖ-ਵੱਖ ਡਿਪਾਰਟਮੈਂਟਸ ਦੇ ਦੁਆਰਾ ਫੜੇ ਗਏ ਬੰਦੇ, ਜਿਹੜੇ ਗੈਂਗਸਟਰ ਸੀ, ਉਹਨਾਂ ਦੇ ਜਿਹੜੇ ਲਿੰਕ ਆ ਉੱਥੇ ਪਿੱਛੇ ਬਿਸ਼ਨੋਈ ਗੈਂਗ, ਭਗਵਾਨਪੁਰੀਆ ਜਿਹੜੇ ਗੈਂਗ ਆ ਉਹਨਾਂ ਦੇ ਨਾਲ ਜੁੜ ਰਹੇ ਆ, ਜਿੱਥੇ ਕਿ ਉੱਥੇ ਕਈ ਮਾਮਲਿਆਂ 'ਚ ਲੋੜੀਂਦੇ ਲੋਕ ਵੀ ਉਹ ਇੱਥੇ ਅਮਰੀਕਾ ਦੇ ਵਿੱਚ ਪਹੁੰਚ ਕੇ ਇੱਦਾਂ ਦੇ ਪੁੱਠੇ ਕਾਰਜਾਂ ਨੂੰ ਜਿਹੜਾ ਅੰਜਾਮ ਦੇ ਰਹੇ ਆ। ਇੱਧਰ ਹੁਣ ਕੱਲ੍ਹ ਦੀਆਂ ਜਿਹੜੀਆਂ ਅੱਜ ਸਵੇਰ ਦੀਆਂ ਇਨਫੈਕਟ ਜਿਹੜੀਆਂ 2 ਵੀਡੀਓਜ਼ ਆ ਬਹੁਤ ਜ਼ਿਆਦਾ ਚਰਚਿਤ ਇਸ ਟਾਈਮ ਚੱਲ ਰਹੀਆਂ, ਜਿਸ ਦੇ ਵਿੱਚ ਪੰਜਾਬੀ ਜਿਹੜੇ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਉੱਥੇ ਕਹਿੰਦੇ ਵੀ ਇੱਕ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਬੇਕਰਸਫੀਲਡ ਦੇ ਵਿੱਚ ਕਥਿਤ ਤੌਰ ਤੇ ਦੱਸਿਆ ਜਾਂਦਾ ਵੀ ਹੋਇਆ ਆ, ਵੀ ਉੱਥੇ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸੱਦੇ ਗਏ ਸੀ। ਉੱਥੇ ਉਹਨਾਂ ਨੇ ਆਪਣਾ ਜਿਹੜਾ ਅਖਾੜਾ ਕਹਿ ਲਓ ਵੀ ਉਹ ਲਾਇਆ ਵਿਆਹ ਦੇ ਮੌਕੇ ਦੇ ਉੱਤੇ, ਪਰ ਉਸੇ ਹੀ ਵਿਆਹ ਦੇ ਵਿੱਚ ਬੈਕਗਰਾਊਂਡ 'ਚ ਬਿਸ਼ਨੋਈ ਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਆ, ਉਹ ਦੇਖਿਆ ਗਿਆ ਆ। ਉਹ ਜਿਹੜੀਆਂ ਵੀਡੀਓਜ਼ ਦੇ ਵਿੱਚ ਜਿਹੜਾ ਉਹ ਆਇਆ ਆ, ਇਸ ਵਿਆਹ ਦੇ ਉੱਤੇ ਜਿਹੜਾ ਕਰਨ ਔਜਲਾ, ਇੱਕ ਮਸ਼ਹੂਰ ਸਿੰਗਰ, ਤੇ ਸ਼ੈਰੀ ਮਾਨ, ਜਿਸ ਤੇ ਉਹ ਵੀ ਕਾਫੀ ਇੱਕ ਮਸ਼ਹੂਰ ਸਿੰਗਰ, ਜਿਹੜੇ ਕਿ ਦੋਨੋਂ ਹੀ ਕੈਨੇਡਾ ਬੇਸਡ ਸਿੰਗਰ ਨੇ, ਉਹ ਇੱਥੇ ਆਏ ਹੋਏ ਸੀਗੇ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਸਾਹਮਣੇ ਆਈ ਹੈ, ਇਸ ਨੂੰ ਲੈ ਕੇ ਕਾਫੀ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਾਦ ਵਿਵਾਦ ਹੋਇਆ ਆ। ਕਰਨ ਔਜਲਾ ਨੇ ਇਸ ਦੇ ਸਪਸ਼ਟੀਕਰਨ 'ਚ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ। ਕਹਿੰਦੇ ਵੀ ਅਸੀਂ ਵਿਆਹ ਦੇ ਉੱਤੇ ਸਾਨੂੰ ਸੱਦਿਆ ਜਾਂਦਾ, ਯੂਜਲੀ ਮੈਂ ਕਰਦਾ ਨਹੀਂ, ਪਰ ਇਸ ਵਿਆਹ ਦੇ ਉੱਤੇ ਸਾਨੂੰ ਜਿਹੜਾ ਉਹ ਸੱਦਿਆ ਗਿਆ, ਅਸੀਂ ਗਏ ਹਾਂ। ਕੌਣ ਉੱਥੇ ਆ ਰਿਹਾ, ਕੌਣ ਉੱਥੇ ਵਿਆਹ ਦੇ ਵਿੱਚ ਮਹਿਮਾਨ ਹੋਊਗਾ, ਉੱਥੇ ਨਾਲ ਕੌਣ ਖੜੇ ਆ, ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਸੋ ਕਹਿੰਦੇ ਵੀ ਇਸ ਚੀਜ਼ ਦੇ ਵਿੱਚ ਮੈਨੂੰ ਕੋਈ ਵੀ ਨਹੀਂ ਸੀ ਜਿਹੜਾ ਪਤਾ ਵੀ ਇਹ ਕੌਣ ਹੈਗਾ। ਬੇਸਿਕਲੀ ਉਸਨੇ ਆਪਣਾ ਪੱਲਾ ਆ ਇੱਥੇ ਝਾੜਿਆ ਆ। ਇੱਥੋਂ ਇਹ ਚੀਜ਼ਾਂ ਤਾਂ ਜਿਹੜੀਆਂ ਹੁਣ ਕਹਿ ਹੀ ਸਕਦੇ ਆ ਵੀ ਜਿਹੜੇ ਉੱਥੇ ਲੋੜੀਂਦੇ ਕਈ ਗੈਂਗਸਟਰ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਕਾਫੀ ਜਿਹੜੇ ਵੱਡੇ ਪੱਧਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਪੈਰ ਪਸਾਰ ਰਹੇ ਆ। ਹੁਣ ਇਹ ਬੇਕਰਸਫੀਲਡ ਦਾ ਮਾਮਲਾ ਜਿਹੜਾ ਇਹ ਦੱਸਿਆ ਜਾ ਰਿਹਾ ਆ ਵੀ ਇੱਕ ਵਿਆਹ ਸ਼ਾਦੀ ਦੇ ਉੱਤੇ, ਹੁਣ ਇਹ ਨਹੀਂ ਪਤਾ ਵੀ ਕੀ ਉਹ ਸਿਰਫ ਵਿਆਹ ਸ਼ਾਦੀ ਅਟੈਂਡ ਕਰਨ ਲਈ ਆਇਆ ਸੀ ਜਾਂ ਉੱਥੇ ਉਹ ਰਹਿੰਦਾ ਆ, ਜਾਂ ਉਹਦੇ ਨਾਲ ਦੇ ਹੋਰ ਕਿਹੜੇ ਕੋਈ ਅਜਿਹੇ ਲੋਕ ਨੇ ਜਿਨ੍ਹਾਂ ਦੀ ਉੱਥੇ ਭਾਲ ਹੋ ਸਕਦੀ ਆ, ਜਾਂ ਜਿਹੜੇ ਉੱਥੇ ਲੋੜੀਂਦੇ ਨੇ ਕਈ ਮਾਮਲਿਆਂ 'ਚ, ਉਹ ਇੱਧਰ ਉੱਧਰ ਆਪਣੇ ਨਾਲ ਹੀ ਆਸੇ-ਪਾਸੇ ਜਿਹੜੇ ਉਹ ਵਿਚਰ ਰਹੇ ਹੋ ਸਕਦੇ ਆ। ਸੋ ਇਹ ਸਾਰਿਆਂ ਨੂੰ ਜਿਹੜਾ ਉਹ ਬਹੁਤ ਧਿਆਨ ਦੇ ਨਾਲ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕਿਉਂਕਿ ਜੇ ਇਸ ਗਲਦਾਨ ਤੋਂ ਬਚਦੇ ਹੋਏ ਆਪਾਂ ਇੱਥੇ ਆਏ ਆ ਇਸ ਮੁਲਕ ਦੇ ਵਿੱਚ, ਬਹੁਤ ਸਾਰੇ ਲੋਕ ਇਸੇ ਕਰਕੇ ਸਿਸਟਮ ਤੋਂ ਝੰਬੇ, ਸਿਸਟਮ ਤੋਂ ਹਾਰੇ, ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਤੋਂ ਹੋਏ, ਉੱਥੇ ਦੀ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਇੱਥੇ ਆਏ ਆ। ਤੇ ਜੇ ਇੱਥੇ ਇਹ ਆ ਰਹੇ ਨੇ ਤਾਂ ਭਾਈ ਕੀ ਇੱਦਾਂ ਦਾ ਕੰਮ ਤਾਂ ਨਹੀਂ ਇੱਥੇ ਵੀ ਸ਼ੁਰੂ ਕਰ ਦੇਣਗੇ। ਇਹ ਜਿਹੜੀ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਸ਼ੰਕਾ ਸੁਭਾ ਜਿਹੜੀ ਉਹ ਰਹੂਗੀ। ਤੇ ਇਹ ਧਿਆਨ, ਇਹੀ ਮੌਕਾ ਹੈ ਵੀ ਧਿਆਨ ਰੱਖਣ ਦੇ ਲਈ ਵੀ ਅਜਿਹੇ ਲੋਕਾਂ ਦੀ ਸੰਗਤ ਦੇ ਵਿੱਚ ਤੁਹਾਡੇ ਨਿਆਣੇ ਜਿਹੜੇ ਆ ਉਹ ਨਾ ਆ ਜਾਣ। ਸੋ ਇਹ ਹੁਣ ਇੱਕ ਨਵਾਂ ਮਾਮਲਾ ਇਸ ਟਾਈਮ ਕਹਿ ਸਕਦੇ ਹਾਂ ਵੀ ਉਹ ਗਰਮਾ ਗਿਆ ਆ, ਜਿੱਥੇ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ, ਜਿਹੜਾ ਕਥਿਤ ਤੌਰ ਦੇ ਉੱਤੇ ਬੇਕਰਸਫੀਲਡ ਦੇ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ US ਦੇ ਵਿੱਚ ਉਹ ਦੇਖਿਆ ਗਿਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਆ। ਸੋ ਭਾਈ ਸਾਰੇ ਜਾਣੇ ਜਿਹੜੇ ਉਹ ਸਾਵਧਾਨ ਰਹੋ। ਆਪਾਂ ਦੇਖਿਆ ਵੀ ਜਿਹੜੇ 17 ਜਣੇ ਫੜੇ ਗਏ, ਉਹਨਾਂ ਦੇ ਵਿੱਚੋਂ ਕਈ ਲੋਕਾਂ ਦੇ ਲਿੰਕ ਜਿਹੜੇ ਉਹ ਪਿੱਛੇ ਪੰਜਾਬ 'ਚ ਚੱਲ ਰਹੇ ਗੈਂਗਾਂ ਦੇ ਨਾਲ, ਇੰਡੀਆ 'ਚ ਚੱਲ ਰਹੇ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਨਾਲ ਲਿੰਕ ਜੁੜ ਰਹੇ ਆ। ਤੇ ਹੁਣ ਉਹਨਾਂ ਹੀ ਜਿਹੜੇ ਗੈਂਗਸਟਰਾਂ ਦੇ ਜਿਹੜੇ ਹੋਰ ਨਜ਼ਦੀਕੀ ਆ, ਜਿਹੜੇ ਉੱਥੇ ਆ, ਉਹ ਇੱਥੇ ਵਿਚਰਦੇ ਹੋਏ ਨਜ਼ਰ ਆ ਰਹੇ ਆ। ਸੋ ਭਾਈ ਧਿਆਨ ਜਿਹੜਾ ਉਹ ਰੱਖੋ, ਕੌਣ ਕਿੱਦਾਂ ਕਿਵੇਂ ਜਿਹੜਾ ਉਹ ਕਿੱਥੇ ਚੱਲ ਰਿਹਾ ਆ। ਇਸ ਚੀਜ਼ ਦਾ ਜਿਹੜਾ ਧਿਆਨ ਰੱਖਣ ਦੀ ਜਿਹੜੀ ਉਹ ਸਭਨਾਂ ਨੂੰ ਹੀ ਜਿਹੜੀ ਉਹ ਜ਼ਰੂਰਤ ਆ।
ਉਹਨਾਂ 'ਚ ਹੋ ਸਕਦਾ ਵੀ ਕਈ ਹੋਰ ਮਾਮਲਿਆਂ 'ਚ ਲੋੜੀਂਦੇ ਵੀ ਉੱਥੇ ਹੋ ਸਕਦੇ ਨੇ। ਸੋ ਇੱਦਾਂ ਦੀ ਜਿਹੜੀ ਸਥਿਤੀ ਉਹ ਇੱਥੇ ਨਾ ਬਣੇ ਜਿੱਦਾਂ ਦੋ ਕ੍ਰਿਮੀਨਲ ਸਿੰਡੀਕੇਟਸ ਜਿੱਦਾਂ ਕਹਿ ਰਹੇ ਸੀਗੇ ਵੀ ਕ੍ਰਾਈਮ ਸਿੰਡੀਕੇਟਸ ਆ, ਉਹ ਅਮਰੀਕਾ ਦੇ ਵਿੱਚ ਉਹ ਐਕਟਿਵ ਹੋ ਰਹੇ ਸੀ, ਇੱਕ ਦੂਜੇ ਦੇ ਉੱਤੇ ਕਹਿ ਲਓ ਵੀ ਘਾਤ ਲਾ ਕੇ ਹਮਲੇ ਕਰਨੇ, ਗੋਲੀਆਂ ਚਲਾਉਣੀਆਂ, ਕੁੱਟਮਾਰ ਕਰਨੀ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਸੀ। ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਗ੍ਰਿਫਤਾਰੀਆਂ ਕੀਤੀਆਂ ਆ, ਤੇ ਹੁਣ ਬਿਸ਼ਨੋਈ ਦਾ ਜਿਹੜਾ ਭਰਾ ਅਨਮੋਲ ਬਿਸ਼ਨੋਈ ਆ ਉਹ US ਦੇ ਵਿੱਚ ਕਥਿਤ ਤੌਰ ਦੇ ਉੱਤੇ ਬੇਕਰਸਫੀਲਡ 'ਤੇ ਦੇਖਿਆ ਗਿਆ, ਜਿੱਥੇ ਦੋ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਤੇ ਸ਼ੈਰੀ ਮਾਨ ਉੱਥੇ ਪਰਫਾਰਮ ਕਰਨ ਦੇ ਲਈ ਉਸ ਵਿਆਹ ਦੇ ਉੱਤੇ ਪਹੁੰਚੇ ਹੋਏ ਸੀਗੇ। ਸੋ ਮਾਮਲਾ ਕਿੱਧਰ ਦਾ ਕਿੱਧਰ ਨੂੰ ਜਿਹੜਾ ਉਹ ਜਾ ਰਿਹਾ ਆ। ਤੇ ਹੁਣ ਆਪਾਂ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਗੱਲਬਾਤ ਦੀ ਇੱਥੇ ਹੀ ਜਿਹੜੀ ਜੀ ਸਮਾਪਤੀ ਆ। ਮਿਲਦੇ ਹਾਂ ਜੀ ਆਪਾਂ ਹੁਣ ਅਗਲੀ ਵਾਰ, ਉਦੋਂ ਤੱਕ ਲਈ ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ।